लो जी नाज़रीन अस्सलाम वालेकुम। बहुत दर्द कर रहा सिर, मैनूं इंज लगदा इत्थों ना आ आ नहीं ਹੁੰਦੀ ਹੈ ਬੈਕਬੋਨ ਉਹ ਬੈਕ ਬੋਨ ਨਹੀਂ ਓਏ, ਆ ਜਿਹੜੀ ਸਿਰ ਦੀ ਐ ਸਾਈਡ ਹੈ, ਇੰਜ ਲੱਗਦਾ ਜਿਸ ਤਰ੍ਹਾਂ ਨਾ ਅੰਦਰੋਂ ਫੁੱਲ ਅੱਖਾਂ ਐ ਪੂਰੀ ਸਾਈਡ। ਅੱਲਾ ਸੇਧ ਦੇ ਉਸਤਾਦ ਜੀ। ਏਜ ਇਫੈਕਟ ਵੀ ਹੁੰਦਾ ਵਾ ਨਾ ਹੈ ਹਾਂ ਬਚਪਨ 'ਚ ਹੁੰਦਾ ਇਦਾਂ ਅਕਸਰ। ਨਾਜ਼ਰੀਨ ਗੱਲ ਇਹ ਹੈ ਕਿ ਅਸੀਂ ਇਹ ਸ਼ੋਅ ਨਹੀਂ ਸੀ ਕਰਨਾ, ਅਸੀਂ ਬੈਠੇ ਸੀ ਤੇ ਗੱਲ ਹੋ ਰਹੀ ਸੀ ਕਿ ਅਸੀਂ ਅਕਸਰ ਇਦਾਂ ਸ਼ੋਅ ਕਰੀਦੇ ਆ ਜਿਹੜੇ ਅਸੀਂ ਕਰਨੇ ਨਹੀਂ ਹੁੰਦੇ। ਹਾਂਜੀ ਤੁਸੀਂ ਇਹ ਨਾ ਸੋਚਣਾ ਕਿ ਪਤਾ ਨਹੀਂ ਹਰ ਦੂਜੇ ਸ਼ੋਅ 'ਤੇ ਇਦਾਂ ਹੀ ਕਹਿ ਦਿੰਦੇ। ਇਹ ਜੈਨੂਇਨ ਗੱਲ ਆ ਕਿ ਇਹ ਮਾਚਸ ਇੱਥੇ ਪਈ ਸੀ ਨਾ, ਸਿਗਰਟ ਸੁਗੜ ਪੀਂਦੇ ਨੇ ਤੇ ਮਾਚਸ ਪਈ ਤੇ ਮੇਰੇ ਜ਼ਿਹਨ 'ਚ ਇੱਕ ਬੜਾ ਪੁਰਾਣਾ ਨੁਸਖਾ ਸੀ ਗੇਮ। ਮੈਂ ਉਹਨਾਂ ਨੂੰ ਕਿਹਾ ਲਓ ਜੀ ਇੱਕ ਉਂਗਲੀ ਦੇ ਨਾਲ ਨਾ ਇਹ ਮਾਚਸ ਨੂੰ ਇੱਕ ਉਂਗਲੀ ਨਾਲ, ਯਾਨੀ ਇੰਜ ਵੀ ਨਹੀਂ, ਇੱਕ ਉਂਗਲੀ ਇਹ ਉਂਗਲੀ ਦੇ ਨਾਲ ਜਾਂ ਇਸ ਉਂਗਲੀ ਨਾਲ ਜਾਂ ਇਸ ਉਂਗਲੀ ਨਾਲ ਜਾਂ ਇਸ ਉਂਗਲੀ ਨਾਲ, ਕਿਸੇ ਵੀ ਉਂਗਲੀ ਨਾਲ, ਇੱਕ ਉਂਗਲੀ ਦੇ ਨਾਲ ਬੰਦ ਮਾਚਸ 'ਚੋਂ ਤੀਲੀ ਵੀ ਕੱਢਣੀ ਹੈ ਤੇ ਚਲਾਉਣੀ ਵੀ ਆ ਇੱਕੋ ਹੀ ਉਂਗਲੀ ਨਾਲ। ਇਹ ਮਾਚਸ ਤੁਸੀਂ ਕਦੀ ਖਰੀਦੋ ਨਾ, ਖਾਸ ਪਾਕਿਸਤਾਨ 'ਚ ਹੋਏਗੀ ਜ਼ਿਆਦਾ। ਇਹਦੀ ਬੈਕ ਸਾਈਡ 'ਤੇ ਅਲੱਗ 2 ਰੁਪਏ ਦੀ 3 ਰੁਪਏ ਦੀ ਮਾਚਸ ਆ, ਲੇਕਿਨ ਇਹਦੀ ਬੈਕ ਸਾਈਡ 'ਤੇ ਨਾयाब ਗੱਲ लिखी ਹੁੰਦੀ है, अगर तुम बुलंदियों को छूना चाहते हो तो अपने दिल में इंसानियत के लिए मोहब्बत पैदा करो। ਵਾਹ ਇਹ 2 ਰੁਪਏ ਵਾਲੀ ਚੀਜ਼ ਦੇ ਪਿੱਛੇ ਕਿੱਡੀ ਗੱਲ ਲਿਖੀ ਹੈ, ਇੱਧਰ ਸੁਣੋ। बड़ी मंजिलों के मुसाफिर छोटा दिल नहीं रखते। ਵਾਹ 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 ਬਹੁਤ ਖੂਬ। लिहाजा ਇਹ ਤੋਂ ਇੱਕ ਵੀ ਮਿਲਦਾ ਹੈ, ਇਹ ਤੋਂ ਇੱਕ ਵੀ ਸਬਕ ਮਿਲਦਾ ਹੈ ਕਿ ਜ਼ਰੂਰੀ ਨਹੀਂ ਕਿ ਅੱਛੀ ਜਗ੍ਹਾ ਤੋਂ ਹੀ ਅੱਛੀ ਗੱਲ ਮਿਲਦੀ ਹੈ। ਹਾਂ ਕਿਸ ਟਾਈਮ ਤੁਹਾਨੂੰ ਕਿਤੋਂ ਵੀ ਸਹੀ ਗੱਲ। ਛੋਟੀ ਜੀ ਜਗ੍ਹਾ ਤੋਂ ਵੱਡੀ ਗੱਲ ਵੀ ਲੱਭ ਇਸ ਤਰ੍ਹਾਂ ਸਕਦੀ ਹੀ ਉਸਤਾਦ ਜੀ। ਯੂ ਆਰ ਕਾਈਟ ਯੂ ਆਰ ਕਾਈਟ। ਲੋ ਜੀ। ਹੀਰਾ ਜਿਹੜਾ ਕੋਇਲੇ ਦੀ ਕਾਨ ਤੋਂ ਹੀ ਲੱਭਦਾ। ਅੱਛਾ ਜੀ, ਇਹ ਮਾਚਸ ਆ ਭੈਣ, ਪਹਿਲੇ ਕਿਨੇ ਟਰਾਈ ਕਰਨੀ? ਪਹਿਲੇ ਉਸਤਾਦ ਜੀ ਅੱਛਾ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕਿਹਾ ਜੀ ਸਿਰਫ ਇੱਕ ਉਂਗਲ ਯੂਜ਼ ਇੱਕ ਉਂਗਲੀ ਨਾਲ, ਤੀਲੀ ਕੱਢਣੀ ਵੀ ਹੈ ਤੇ ਤੀਲੀ ਇੱਕ ਲਾਣੀ ਉਂਗਲੀ ਵੀ ਹੈ। ਨਾਲ ਇਹਦੇ ਅੰਦਰੋਂ ਤੀਲੀ ਕੱਢਣੀ ਹੈ ਤੇ ਬਾਲਣੀ ਵੀ ਹੈ। ਹਾਂ ਮੈਂ ਦੂਸਰੀ ਉਂਗਲ ਨਹੀਂ ਯੂਜ਼ ਕਰਨ ਦੇਣੀ ਤੁਹਾਨੂੰ। ਹਾਂ ਨਹੀਂ ਕਰਾਂਗਾ। ਤੇ ਜਦੋਂ ਜਦੋਂ- ਮੈਂ ਕਰਾਂਗਾ ਨਾ ਫਾਈਨਲ, ਜਦੋਂ ਮੈਂ ਫਾਈਨਲ ਤੁਹਾਨੂੰ ਕਰਕੇ ਦਿਖਾਵਾਂਗਾ ਨਾ, ਉਦੋਂ ਮੈਂ ਤੁਸੀਂ ਦੇਖਿਓ ਮੈਂ ਇਹ ਤੋਂ ਇਲਾਵਾ ਉਂਗਲੀ, ਯਾਨੀ ਇਹ ਤੋਂ ਇਲਾਵਾ ਉਂਗਲੀ ਨਹੀਂ ਲੱਗੇਗੀ। ਅੰਗੂਠਾ, ਹਾਂ ਯਾਰ ਕੋਈ ਵੀ। ਭਾਈ ਘਰ ਸਲਾਹ ਕਰ ਲਾ, ਮਸ਼ਵਰਾ ਕਰ ਲਾ, ਇਸ ਤੋਂ ਬਾਅਦ ਆਪਸ਼ਨ ਚੇਂਜ ਨਹੀਂ ਹੋਣਾ। ਹਾਂਜੀ ਇੱਕ ਉਂਗਲੀ ਨਾਲ ਉਹਨੇ ਸਿਰਫ ਖੀਰ ਹੀ ਖਾਧੀ ਉਸਤਾਦ ਜੀ। ਚਲੋ ਜੀ, ਕਿੰਨੇ ਸ਼ੁਰੂ ਕਰਨਾ ਜੀ? ਮਿੱਠਾ ਚਲੋ ਜੀ ਮਿਠਾਈ। ਉਹ ਨਹੀਂ ਮੈਂ ਕਿਹੜਾ ਲਾਵਾਂ, ਫਿਰ ਡਰਦਾ ਮੈਂ ਯਾਰ। ਘਰ ਭਾਈ ਫੈਸਲ ਚਲੋ ਜੀ ਚਲੋ। ਜਿੱਥੇ ਦੂਸਰੀ ਉਂਗਲੀ ਨਾਲ ਤੁਸੀਂ ਅੱਜ ਫੜੀ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਐ ਵੀ ਨਹੀਂ, ਇਹਦੇ ਨਾਲ ਹੀ ਸਿਰਫ ਇਹ ਬਸ ਹੈ। ਇਹਦੇ ਨਾਲ ਹੀ ਤੀਲੀ ਕੱਢਣੀ, ਇਹਦੇ ਨਾਲ ਹੀ ਬਾਲਣੀ। ਚਲੋ ਜੀ, ਹਾਂਜੀ ਸ਼ੁਰੂ। ਚਲੋ। ਨਾ ਪੀਸ ਨਹੀਂ ਯਾਰ ਪਾਉਣੀ ਉਹਦੀ ਮਾਂ ਭੈਣ ਨਹੀਂ ਇੱਕ ਕਰਨੀ ਮਾਚਸ ਦੀ। ਚਲੋ ਉਹ ਯਾਰ ਮਾਚਸ ਹੀ ਠਾਠਾ, ਦੂਜੀ ਉਂਗਲੀ ਨਹੀਂ ਲੱਗਣੀ ਚਾਹੀਦੀ। ਨਹੀਂ ਲੱਗਦੀ। ਚੱਲ ਯਾਰ ਭਾਈ ਫੈਸਲ ਪੱਠੇ ਖਾਣੇ ਸਿੱਧਾ ਤੇ ਹੋ ਯਾਰ। ਸਬਰ ਤੇ ਆਏ ਅੰਗੂਠਾ ਲੱਗਾ ਨਾ ਫੈਸਲ, ਤੇ ਮੈਂ ਇਧਰੋਂ ਨੱਕ ਚ ਮਾਰਨਾ ਹੀ। ਆ ਲੈ ਬੰਦ ਕਰਨੀ ਬਾਤ ਸੀ। ਸਬਰ ਸਬਰ ਕਿੰਨਾ ਰਾਤ ਕਰ ਲੈ ਲੈ ਇੱਧਰ ਕਿੱਧਰ ਵੜੀ ਜਾਣਾ? ਮੈਂ ਜਦੋਂ ਕਰਾਂਗਾ ਨਾ ਤੇ ਮਾਚਸ ਨੂੰ ਇੰਨਾ ਕੋਈ ਵੱਟ ਨਹੀਂ ਪਏਗਾ। ਨਹੀਂ ਉਸਤਾਦ ਜੀ। ਯਾਰ ਵਾਹ ਮਾਸ਼ਾਅੱਲਾ ਤੁਸੀਂ ਉਹ ਵੇ ਉਹਨੇ ਕੀ ਹਾਲ ਕਰਤਾ। ਲਾ ਅੰਗੂਠਾ ਫੜ, ਅੰਗੂਠਾ ਜਾਂਦਾ ਅੱਗੇ ਨੂੰ, ਧੱਕੇ ਨਾਲ ਹੀ ਜਾਂਦਾ ਅੱਗੇ ਉਹ ਤਾਂ ਨੂੰ। ਬੰਦ ਕਰ। ਨਹੀਂ ਖੈਰ। ਇਹਨੂੰ ਇੱਧਰ ਰੇੜ ਕੇ ਘਰ ਲੈ ਤੇਰਾ ਬੱਚਾ ਬਾਲ ਲੇਗਾ ਅੱਗ। ਸਿੱਧਾ ਤੇ ਹੋਲਾ ਕੁੱਕੜ ਬਾਜਰਾ ਖਾਣ ਡਿਆ ਯਾਰ ਤੂੰ। ਉਹ ਯਾਰ ਤੀਲੀ ਆਰ ਪਾਰ ਨਾ ਕਰ ਲਈ ਭਾਈ। ਤੀਲੀ ਬਾਹਰ ਆ ਗਈ ਯਾਰ ਮਿੱਠੇ। ਤੀਲੀ ਬਾਹਰ ਆ ਗਈ, ਅੱਧੀ ਸ਼ਰਤ ਜਿੱਤ ਗਿਆ ਵਾ। ਉਹਨੇ ਨੇ ਚੁੰਝਾ ਮਾਰ ਦਿੱਤਾ। ਮੈਂ ਆਪਾਂ ਦੱਸਾਂ ਭਲਾ ਕੀ ਕਰ, ਇਹਨੂੰ ਜਾਲ ਕਿਸੇ ਤਰੀਕੇ ਨਾਲ। ਯਾਰ ਤੇਰੇ ਤੇ ਹੱਥ ਨਹੀਂ ਕੰਬਣ ਡਏ ਆ, ਤੈਨੂੰ ਪਹਿਲੇ ਡ੍ਰਿਪ ਲਵਾਉਣੀ ਪੈਣੀ ਸ਼ਰਤ ਤੋਂ। ਫੈਸਲ ਸਬਰ ਭਾਈ ਤੇ ਕਰ ਲੈ। ਸਬਰ ਮੈਂ ਕਿਹੜਾ ਵੀ ਤੈਨੂੰ ਸੌਖੇ ਹੋ ਜਾਏਗਾ, ਉਂਗਲ ਨੂੰ ਚੀਰਾ ਦੇ ਲੋ, ਵਿੱਚ ਫਸ ਜਾਣੀ ਸੀ। ਲਓ ਜੀ, ਅੱਜ ਤੀਲੀ ਗਾਰਡਰ ਬਣੀ ਇਹਦੇ ਵਾਸਤੇ, ਤੀਲੀ ਨੂੰ ਚੱਕੀ ਜਾਣ ਡਈ। ਵੇਖਿਓ ਅੰਗੂਠਾ ਇਹਦਾ ਲੱਗਣ ਲੱਗਾ। ਓਏ ਕੀ ਕਰਨੇ ਆ ਯਾਰ ਫੈਸਲ? ਓਏ ਯਾਰ ਜੀ ਹੁਣ ਮੈਂ ਸ਼ਰਤ ਤੇ ਅੰਗੂਠਾ ਲੱਗਣ ਲੱਗਾ ਨਾਲ। ਅੰਗੂਠਾ ਨਹੀਂ ਲੱਗੇਗਾ। ਆ ਜਾ ਰਿਹਾ ਉਧਰ ਨੂੰ ਅੰਗੂਠਾ। ਦੇਖ ਲੈ ਉਦੋਂ ਘਰਾਂ ਦੇ ਘਰ ਸਾੜ ਤੇ ਅੱਜ ਤੀਲੀ ਨਹੀਂ ਸੜਨ ਰਹੀ ਇਹਦੇ ਕੋਲ। ਚਲੋ ਜੀ ਬਸ ਬਸ ਟਾਈਮ ਲੰਘ ਗਿਆ। ਮਿੱਠਾ ਸਾਹਿਬ ਦੀ ਵਾਰੀ ਜੀ। ਚਲੋ ਜੀ, ਮੇਰਾ ਪ੍ਰੈਸ਼ਰ ਹੋਇਆ, ਮੇਰੀ ਉਂਗਲ ਆਕੜਦੀ ਨਹੀਂ ਉਸਤਾਦ ਜੀ। ਉਸਤਾਦ ਦੂਜੀ ਨਾ ਕਰ ਲਾ। ਉਹਦੀ ਉਂਗਲ ਤੇ ਵੇਖਣਾ। ਉਂਗਲ ਕੈਸੀ ਉਸਤਾਦ ਜੀ? ਖੰਡੀ ਕੈਸਾ? ਇਹ ਕੀ? ਅੱਛਾ ਯਾਰ ਦੂਜੀ ਉਂਗਲ ਨੇ ਕਰ ਲਾ ਯਾਰ, ਉਹਦੇ ਨਾਲ ਕਰ ਲਾ। ਇਹਦੇ ਕਰਨਾ, ਹਾਂ ਇਹਦੇ ਨਾਲ ਕਰ ਲਾ। ਇਹਦੇ ਨਾਲ ਕਰ ਲਵਾਂ ਸਰ ਜੀ, ਚੱਲ ਇਹਦੇ ਨਾਲ ਕਰ ਲਾ। ਇਹਦੇ ਨਾਲ ਕਰ ਲਵਾਂ ਸਰ। ਚਲੋ ਜੀ। ਇਹ ਆ ਵੇਖੋ,
ਮੈਂ ਤੁਹਾਡੇ ਲਾਗੇ ਬੈਠਾ ਮੈਨੂੰ ਪੁੱਛ ਲਓ ਇਸ ਤਰ੍ਹਾਂ ਕੀਤਾ ਸਹੀ ਜਗ੍ਹਾ ਨਹੀਂ ਸਹੀ ਹੈ ਸਹੀ ਜਗ੍ਹਾ ਮੈਨੂੰ ਮਾਚਸ ਦੇ ਘਰ ਵਾਲਿਆਂ ਨੂੰ ਬੁਲਾਉਂਦੇ ਹੈ ਪਤਾ ਨਹੀਂ ਸੀ ਬੈਰੀਕੇਡ ਹੋਣ ਚਲੇ ਜੀਏ ਓਏ ਇੱਥੇ ਬੈਰੀਆ ਜਬਰੀ ਲੈ ਜਾ ਇਦਾਂ ਕਰ ਬਾਹਰ ਲੈ ਜਾ ਹੌਲੀ ਹੌਲੀ ਉਹ ਟੀਵੀ ਨਿਕਲ ਉਹ ਮੈਂ ਆਪ ਕੱਢੀ ਆ ਮਤਲਬ ਕੋਈ ਲਾ ਲਓ ਆਪ ਕਿੱਥੋਂ ਕੱਢ ਲਈ ਇਹ ਪੀਰਾਂ ਦੀ ਦੁਆਰਾ ਨਹੀਂ ਨਿਕਲੀ ਆਪ ਕੱਢੀ ਆ ਗੇਮ ਜਿੱਤਾਂਗੇ ਤਾਜੀ ਮਾਚਸ ਨਾਲ ਗੋਲੀ ਪਿਲ ਕੇ ਡੰਡਿਆਂ ਨੂੰ ਕਿ ਆਰਾਮ ਕਰੇ ਤੇਰੀ ਵਾਰੀ ਵੀ ਆ ਜਾਣੀ ਆ ਤੂੰ ਬੜਾ ਕਿਤੇ ਮੋਬਾਈਲ ਚਲਾਉਣਾ ਸਿੱਖ ਲੋ ਦੂਜੀ ਉਂਗਲੀ ਲੱਗੀ ਨਾ ਨਾਲ ਸਾਜੀ ਇਧਰੋਂ ਲੱਗਣ ਡਈ ਆ ਵੇਖੋ ਜ਼ਰਾ ਓਏ ਬੱਤ ਕਰਦੇ ਚਲੋ ਜੀ ਆਇਓ ਹੀ ਕੀ ਠਹਿਰ ਜਾ ਹਲੇ ਤਾਂ ਟਾਈਮ ਹੀ ਕੋਈ ਨਹੀਂ ਹੋਇਆ ਘੰਟੇ ਦਾ ਟਾਈਮ ਹੁੰਦਾ ਚਲੋ ਤੂੰ ਜਿਹੜਾ ਲੈ ਜਾ ਨੂੰ ਇਦਾਂ ਹੀ ਲੈ ਜਾ ਚੀਚੀਆਂ ਬਾਹਰ ਲਵਾ ਲਿਆ ਕੇ ਚੀਚੀਆਂ ਆਉਣ ਡਈਆਂ ਮੈਨੂੰ ਤੈਨੂੰ ਕੀ ਚੀਜ਼ਾਂ ਭਲਾ ਕਿਉਂ ਆਈਆਂ ਉਹ ਚੱਲ ਯਾਰ ਉਸਤਾਦ ਜੀ ਨੂੰ ਕੋਸ਼ਿਸ਼ ਤਾਂ ਕਰਨ ਦਿਆ ਮਨ ਕੋਸ਼ਟ ਤੂੰ ਹੁਣ ਕਿੰਨੀ ਕੁ ਦੇਰ ਕੋਸ਼ਟ ਕਰਨੀ ਹੈ ਤੂੰ ਵੀਰ ਤੇ ਨਹੀਂ ਕੋਸ਼ਟ ਲਿਆਂਦਾ 10 ਗਿਣਨਾ ਹੀ ਮੈਂ ਤਾਈ ਮੇਰੀ ਸੁਣੋ ਗੱਲ ਫਿਰ ਤੁਸੀਂ 10 ਹਾਲੇ ਨਾ ਗਿਣਿਓ ਚਲੋ ਬਸ ਆ ਉਂਗਲੀ ਨਹੀਂ ਨਾਲ ਲਾਉਣੀ ਹੁਣ ਨਹੀਂ ਨਾਲ ਕਦੋਂ ਲਾਈ ਆ ਚਲੋ ਫਾਰਕ ਚਲੋ ਜੀ ਫਰੀਦ ਸਾਹਿਬ ਇਹ ਚਲੋ ਉਹਦੇ ਠੂਹਾ ਵਾ ਕੀ ਉਹਦੇ ਚ ਉਹਨਾਂ ਨੂੰ ਕਿਤੇ ਹੋਰ ਯਾਰ ਬਾਹਰ ਲੈ ਜਾ ਆਪਣਾ ਕੱਲਾ ਹੀ ਖੇਲ ਲਾ ਹੈ ਯਾਰ ਇੱਕ ਮਿੰਟ ਮਿੱਠੇ ਤੇ ਤੇਰੀ ਵਾਰੀ 'ਚ ਮੈਂ ਬੋਲਿਆ ਉਹ ਖੁਦਾ ਦੇ ਪਤਾ ਮਾਚ ਸੇ ਇੱਧਰ ਤੈਨੂੰ ਜਾ ਕੇ ਅੱਛੀ ਗੱਲ ਹੀ ਮਟੇਤੀ ਉਹਨੇ ਜਿਹੜੀ ਮਗਰ ਲਿਖੀ ਸੀ ਯਾਰ ਫਰੀਦ ਕੀ ਕਰਨੇ ਆ ਤੂੰ ਆ ਲੈ ਨਹੀਂ ਉਸਤਾਦ ਜੀ ਬਸ ਇਧਰ ਚੁਕਣੀ ਸੀ ਉਂਗਲ ਚ ਪਾ ਕੇ ਉਂਗਲ ਪਾ ਕੇ ਨਾ ਵਿੱਚ ਤੇ ਉਹ ਵਿੱਚੋਂ ਤੀਲੀ ਓਏ ਪਾੜਤੀ ਯਾਰ ਓਏ ਆ ਲੱਗ ਗਿਆ ਉਂਗਲ ਨੂੰ ਮਰਕਾਇਦ ਕਰਨ ਲੱਗੇ ਉਸਤਾਦ ਜੀ ਉਸਤਾਦ ਜੀ ਆਪਣਾ ਬੰਦਾ ਵਾ ਭਰਾ ਵਾ ਇੱਕ ਵਾਰ ਹੋਰ ਕਰ ਦਿਓ ਉਹਦਾ ਫਾਇਦਾ ਹੋ ਗਿਆ ਹੁਣ ਜਾ ਕੇ ਉਸਤਾਦ ਜੀ ਉਹ ਟੁੰਡ ਜਾ ਬਣ ਗਿਆ ਉਸਤਾਦ ਜੀ ਉਹਦਾ ਫਾਇਦਾ ਹੋ ਗਿਆ ਉਹਨੇ ਘਰ ਜਾ ਕੇ ਸਾਰੀ ਟਿਪ ਲਾ ਕੇ ਸਰਾਣੇ ਨੂੰ ਕਰ ਲੈਣੀ ਇੱਕ ਮਿੰਟ ਯਾਰ ਹੁਣ ਮਾਂ ਥੱਲੋਂ ਦੇ ਕੱਢਣ ਦੇ ਵੇਖ ਮੈਂ ਗੇੜਾ ਲਾ ਕੇ ਕਿੰਨੇ ਪੈਸੇ ਲਿਆਉਂਦਾ ਓਏ ਤੇਰੇ ਨਾਲ ਜਿਵੇਂ ਟੁੰਡਾ ਵਾ ਉਸਤਾਦ ਜੀ ਮੇਰੀਆਂ ਨਸਾਂ ਬੰਦ ਹੋ ਗਈਆਂ ਉਹ ਮੇਰੇ ਚੱਲ ਉਸਤਾਦ ਜੀ ਲੈ ਵੀ ਹੁਣ ਤੇਰੀ ਦੂਜੀ ਉਂਗਲ ਹੀ ਲੱਗੂਗੀ ਨਾਲ ਲਾ ਉਂਗਲ ਉਹ ਇੱਕ ਬਾਲਣੀ ਉੱਤੇ ਨਾ ਠਹਿਰ ਭਾਜੀ ਜਾ ਇੱਕ ਹੀ ਬਾਲਾਂਗਾ ਮੈਂ ਫਰੀਦ ਦਾ ਹੱਥ ਦੇ ਲੱਗਦਾ ਕਿਸੇ ਇਲੈਕਟ੍ਰੀਸ਼ੀਅਨ ਦਾ ਹੱਥ ਵਾ ਇਹ ਹੱਥੋਂ ਲਾ ਕੇ ਟੇਪ ਕਰ ਲੈਣੀ ਤਾਰਾਂ ਨੂੰ ਅੰਗੂਠਾ ਬੰਨਿਆ ਮੈਨੂੰ ਲੱਗਣ ਦਾ ਮੇਰਾ ਹੱਥ ਇੰਨਾ ਹੀ ਆ ਇਹਨੂੰ ਚੂਸ ਲਾ ਮਸਾਲੇ ਨੂੰ ਇੱਕ ਮਿੰਟ ਅੱਛਾ ਹੁਣ ਅੰਦਰੋਂ ਨਾ ਟੇਪ ਦੇ ਅੰਦਰੋਂ ਅੰਗੂਠੇ ਨੂੰ ਇੰਜ ਕਰ ਰਿਹਾ ਹੋ ਰਿਹਾ ਨਾ ਗੁੱਟਾ ਉਸਤਾਦ ਜੀ ਮੇਰੇ ਕੋਲ ਨਾ ਉਹ ਹੁਣ ਹੱਥ ਨਹੀਂ ਬਾਹਰ ਆਉਣ ਤੇ ਮੈਂ ਲਾ ਹੀ ਲੈਣਾ ਚੱਲ ਚੱਲ ਯਾਰ ਭਾਈ ਬਣਿਆ ਫਿਰਦਾ ਕਿੱਡੀ ਕਿੱਡੀ ਤੇਰੀ ਮੁੱਛ ਦਾੜੀ ਆ ਤੇਰੇ ਕੋਲ ਤੀਲੀ ਨਹੀਂ ਬਣਨ ਡਈ ਯਾਰ ਜਾ ਇੱਕ ਮਿੰਟ ਤੂੰ ਕਿਹੜਾ ਤੂੰ ਗੱਲ ਕਰਕੇ ਅੱਗ ਲਾ ਲੈਣਾ ਤੇ ਇਦਾਂ ਸਹੀ 5 ਸਕਿੰਟਾਂ ਦੀ ਗੱਲ ਸੀ ਬਸ ਹੋਰ ਹਾਂ ਇਹਦੇ ਉੱਪਰ ਰੱਖ ਦੇ ਬਸ ਇੱਥੇ ਲੈਂਟਰ ਪਾ ਦੇ ਤੀਲੀਆਂ ਦਾ ਨਾ ਫੂਕ ਨਾ ਮਾਰੋ ਏਡੀ ਲੰਬੀ ਫੂਕ ਕਿੱਥੇ ਯਾਰ ਫਰੀਦ ਕਿੰਨੀ ਕੀ ਦੇਰ ਲਾਉਣੀ ਆ ਹੁਣ ਅਸੀਂ ਵਿਹਲੇ ਆ ਵੀ ਤੇ ਉੱਤੇ ਤੇਰੀ ਹੈ ਇੱਕ ਮਿੰਟ ਸਿਰਫ ਖੇਡ ਦੇਖੀ ਜੀ ਤੇਰੀ ਉਧਰੋਂ ਮੱਝ ਡਿੱਗੀ ਤੂੰ ਖਲੋਇਆ ਇੱਥੇ ਉਸਤਾਦ ਜੀ ਮੇਰੇ ਹੱਥ ਦੀਆਂ ਨਸਾਂ ਬੰਦ ਚੱਲ ਚੱਲ ਨੀਲਾ ਹੱਥ ਹੋ ਗਿਆ ਓਏ ਵੇਖੋ ਨਸਾਂ ਮਾ ਖਿਲਾ ਦੋ ਨਹੀਂ ਹੱਥ ਦਾ ਹੀ ਹੱਥ ਦੇਖ ਲੋ ਲੱਗਦਾ ਚੱਲ ਮੱਲੇ ਦੇ ਬੱਚਿਆਂ ਨੇ ਗੇਂਦ ਬਣਾਈ ਤਦੇ ਬਣਾਉਂਦੇ ਹੁੰਦੇ ਕਾਪਰ ਕਿੱਥੇ ਕਰ ਪੈਸਾ ਆਪਣਾ ਫਰੀਦ ਸਾਹਿਬ ਆਖਰੀ ਤੁਹਾਡੀ ਆਖਰੀ ਜੀ ਇੱਕ ਮਿੰਟ ਸਿਰਫ ਉਸਤਾਦ ਜੀ ਤੁਸੀਂ ਤਾਂ ਭਲਾ ਕਰਤਾ ਵਾ ਉਹਨੇ ਹੱਥ ਆਹੋ ਦਿਖਾ ਇਦਾਂ ਵੈਸੇ ਸਹੀ ਹੁੰਦਾ ਹੁਣ ਹੱਥ ਦਿਖਾ ਕੇ ਇਸ਼ਾਰੇ ਤੇ ਮੰਗਿਆ ਕਰਨਾ ਦੇਖਿਓ ਇਹਨੇ ਲੈ ਚਲੋ ਜੀ ਹੱਥ ਦਿਖਾ ਲੀਜੇਗਾ ਬਸ ਭਾਈ ਨਾ ਉਸਤਾਦ ਜੀ ਇੱਕ ਮਿੰਟ ਆ ਦੋ ਨੂੰ ਵੇਖ ਲਵਾਂ ਮੈਂ ਇਹਨਾਂ ਚ ਕੋਈ ਚਲੋ ਜੀ ਭੈਣ ਬਸ ਲੋ ਸ਼ੀਟਰ ਛੋਟੋ ਵੀ ਚਲੀਏ ਘਰ ਨੂੰ ਯਾ ਅੱਲਾ ਲੈ ਹੱਥ ਦਾ ਕੀ ਕਹਿਤਾ ਸੀ ਉਸਤਾਦ ਜੀ ਸੱਚੀ ਮੁੱਚੀ ਮੇਰੇ ਓਏ ਹਲੇ ਲਾਈ ਨਾ ਓਏ ਉਹ ਫਟੇ ਕੀ ਠਹਿਰ ਉਹ ਚੱਲਿਆ ਝਟ ਲਾਈ ਰੱਖਦਾ ਟੌਰ ਬਣੀ ਸੀ ਉਹਨੇ ਹਿਸਾਬ ਲਾ ਲੈਣਾ ਸੀ ਗੂਠੇ ਦੇ ਨਾਲ ਜੀ ਆ ਤੇ ਲੋ ਜੀ ਮਾਚਾ ਦੂਜੀ ਫੜਾਓ ਮਦਾਰੀ ਤੇਰਾ ਕਮਾਲ ਆ ਅੱਲਾ ਖੈਰ ਕਰੇ ਐਡਾ ਈਜ਼ੀ ਤਰੀਕਾ ਸੀ ਲਓ ਵੀ ਬੜੀ ਪੈਰਾਂ ਦੀ ਮਿੱਟੀ ਕੋਈ ਨਾ ਛੋਟੇ ਲਓ ਜੀ। ਛੋਟੇ ਬੱਚੇ ਤਾੜੀਆਂ ਕਰੋ ਆਟਾ ਲੈ ਸ਼ੁਰੂ ਹਾਂਜੀ ਆਪ ਦੇਖੀ ਜਾਣਾ ਤਾਜੀ ਸਾਨੂੰ ਵੀ ਟੇਪ ਵਾਲਣ ਦਿਓ ਇੱਕ ਮਿੰਟ ਤਾਜੀ ਓਏ। ਟੇਪ ਵਾਲ ਕੇ ਉਹ ਨਹੀਂ ਲਾਉਂਦੇ ਯਾਰ ਉਸਤਾਦ ਜੀ ਆ ਲੱਗ ਗਿਆ ਹੱਥ ਲੱਗ ਗਿਆ ਉਹ ਨਹੀਂ ਲੱਗਦਾ ਬੇਟੇ ਆ ਮੈਂ ਏਦਾਂ ਫੜੇ ਏਦਾਂ ਹੀ ਰਹਿਣਾ ਹੈ
ਯਾਰ ਟਾਈਮ ਟੂਲ ਤਾਂ ਲਾਇਆ ਨਹੀਂ ਉਸਤਾਦ ਜੀ ਵਾਰੀ ਆਪਾਂ। ਇੱਕ ਮਿੰਟ ਠਹਿਰ ਜਾ ਉਸਤਾਦ ਜੀ, ਪਹਿਲਾਂ ਉਹਨੂੰ ਚੁੰਝਾ ਮਾਰ ਲੈਣਾ। ਉਸਤਾਦ ਜੀ ਇਹਨੂੰ ਉਦਾਂ ਹੀ ਕੱਢਾਂ ਜਿੱਦਾਂ ਅਸੀਂ ਕੱਢੀਆਂ। ਨਹੀਂ ਅੱਜ ਇਹ ਅੱਜ ਨਹੀਂ ਨਿਕਲਦੀ ਹੋਈ। ਕਿਹੜੀ ਗੱਲ? ਉਂਗਲ ਨੂੰ ਇੰਜ ਲਾਇਆ, ਉਧਰ ਤਾਂ ਨਹੀਂ ਨਾ ਲੱਗਾ। ਉਧਰ ਕਨੈਕਸ਼ਨ ਉਧਰ ਹੀ ਜਾ ਰਿਹਾ। ਨਹੀਂ ਇੱਕ ਮੈਂ ਇੰਜ ਕਰ ਲਵਾਂ, ਇੰਜ ਕਰ ਲਵਾਂ, ਇੰਜ ਕਰ ਲਵਾਂ। ਚੱਲ ਝੂਠਿਆ। ਇੰਜ ਤਾਂ ਇਧਰ ਲੱਗੇਗਾ, ਉਹ ਤਾਂ ਦੱਸੀ। ਆ ਦੇਖਿਆ? ਹਾਂਜੀ ਅੱਜ ਨਹੀਂ ਫਿਰ ਖੁੱਲਦੀ ਹੋਈ। ਨਹੀਂ ਨਹੀਂ ਖੁੱਲ ਜਾਂਦੀ ਨਹੀਂ। ਮੌਲਾ ਖੈਰ, ਐ ਮਾਚਸਾਂ ਦੀ ਪ੍ਰੋਫੈਸਰ ਰਹਿ ਗਿਆ ਉਸਤਾਦ ਜੀ ਦੇ ਮਾਰੇ ਉਹਦਾ। ਮਾਚਸਾਂ ਦੀ ਪੋਲੋ ਹੋਣ ਡਈ। ਉਸਤਾਦ ਜੀ ਉਹ ਨਹੀਂ ਲੱਗਦੀ ਭਾਈ, ਸਾਨੂੰ ਲੱਗਦੀ ਉਸਤਾਦ ਜੀ। ਤੁਹਾਨੂੰ ਉੱਥੋਂ ਬੈਠਿਆਂ ਲੱਗਦੀ। ਇੱਕ ਮਿੰਟ ਉਸਤਾਦ ਜੀ, ਅੰਗੂਠਾ ਇੱਥੇ ਰੱਖੋ। ਉਹ ਇੱਥੇ ਹੀ ਆ। ਤਾਂ ਟੇਪ ਕਰਦੇ ਮਿੱਠੇ। ਅਕਲ ਨੂੰ ਹੱਥ ਮਾਰੋ ਯਾਰ, ਆਲਾ ਫੜ ਕਰ। ਉਸਤਾਦ ਜੀ ਇੱਕ ਮਿੰਟ, ਬਸ ਮੈਨੂੰ ਇੱਕੋ ਹੀ ਚਾਹੀਦੀ ਸੀ। ਮੈਨੂੰ ਇੱਕੋ ਤੇਲੀ ਚਾਹੀਦੀ। ਸਹੀ ਉਹ ਟਾਈਮ ਦੂਜੀ ਹੋ ਗਿਆ, ਲਿਆਉਣੀ ਆਪਣਾ ਟਾਈਮ ਹੋ ਗਿਆ ਸੀ ਯਾਰ। ਤੁਸੀਂ ਕਿਉਂ ਨਹੀਂ ਇੰਤਜ਼ਾਰ ਕਰਨ ਰਹੇ? ਨਹੀਂ ਮੈਂ ਖੱਪਣ ਤੇ ਨਹੀਂ ਨਾ ਦਿਆ, ਮੈਂ ਤੇ ਆਪਣੇ ਕੰਮ ਤੇ ਕਰ ਰਿਹਾ ਸਿੱਧਾ। ਜਵਾਨੋ ਜ਼ਮੀਨ ਲਓ ਜਗ੍ਹਾ ਸਮਾਨ ਭਾਈ। ਖਾ ਗਿਆ। ਹਾਂ ਪਰਿਓ ਆ ਪਤਾ ਕੀ ਥੱਲਿਓਂ ਐ ਵਾ ਦਰੀ। ਹਾਂ ਇਹ ਪਲੇਨ ਜਗ੍ਹਾ ਹੋਵੇ ਨਾ ਤੇ ਉੱਥੇ ਹੋਰ ਹਿਸਾਬ ਉਸਤਾਦ ਜੀ 12 ਤਰੀ ਆ। ਹਾਂ ਆਵੇ ਨਾ ਹੁਣ ਆਹ ਇਕੱਠੀ ਹੋਈ ਜਾਂਦੀ। ਇਹ ਉਸਤਾਦ ਜੀ ਸਾਰੇ ਆਪਣੀ ਤਰੀ ਰੋਲ ਹੋ ਜਾਂਦੇ। ਐ ਵੇਖਿਆ ਨਾ, ਇਹਦੀ ਵਜ੍ਹਾ ਤੋਂ ਆ। ਇੱਕ ਮਿੰਟ ਆ ਜਾਓ, ਇੱਕ ਮਿੰਟ ਆ ਜਾਓ, ਇਹਨੂੰ ਚੁੱਕੋ। ਉਸਤਾਦ ਜੀ ਫਿਰ ਅਸੀਂ ਝਾਟਾ ਖਲਾ ਲਈਏ। ਤੇ ਐ ਮਾਚਸ ਪਲਸਤਰ ਕਰਨ ਲੱਗੇ ਸਾਈਡ ਤੇ। ਵਾਹ ਟਾਈਮ ਭਾਵੇਂ ਲੱਗ ਗਿਆ ਲੇਕਿਨ ਕੰਮ ਹੋ ਗਿਆ ਇੱਕ ਵਾਰੀ। ਉਸਤਾਦ ਜੀ ਸ਼ਾਦੀ ਤੋਂ ਪਹਿਲੇ ਨਾ, ਬੇਗਮ ਦੇ ਨਾਲ ਜਦੋਂ ਮੇਰੀ ਸ਼ਾਦੀ ਹੋਈ, ਸ਼ਾਦੀ ਤੋਂ ਪਹਿਲੇ ਮੇਰਾ ਨਾ ਪੀਕ ਤੇ ਸਿਸਟਮ ਕਿ ਮਰ ਜਾਣਾ ਤੇ ਇਹ ਹੋ ਜਾਣਾ ਉਹ ਜਾਣਾ। ਲਵ ਮੈਰਿਜ, ਲਵ ਮੈਰਿਜ ਆ। ਮੁਹੱਬਤ, ਹਾਂਜੀ ਮੁਹੱਬਤ ਇਸ ਤਰ੍ਹਾਂ ਦੀ ਕਿ ਸੱਚੀ ਮੁੱਚੀ, ਹਾਂਜੀ ਸੱਚੀ ਮੁੱਚੀ ਉਸਤਾਦ ਹਕੀਕਤ। ਦੋਵਾਂ ਤਰਫੋਂ। ਦੋਵੇਂ ਹੀ ਤਰਫੋਂ ਉਧਰੋਂ ਵਾਪਸ ਸੀ, ਇਧਰੋਂ ਤਰਲਾ ਸੀ। ਨਹੀਂ ਦੋਵਾਂ ਤਰਫੋਂ ਹੀ ਮੁਹੱਬਤ ਸੀ। ਜੀ ਉਸਤਾਦ। ਤੇ ਫਿਰ ਉਧਰੋਂ ਫਿਰ ਤੇਰੇ ਨਾਲ ਕਿੱਦਾਂ ਹੋਇਆ ਪਿਆ? ਇਹਨੇ ਕਿਹਾ ਮੈਂ ਕੋਲੇ ਖਾ ਲੈਣੇ ਤੇ ਉਹ ਨਹੀਂ ਠੰਡੇ ਯਾਰ, ਇਹ ਸੀ। ਨਹੀਂ ਗੱਲ। ਬੇਸਿਕ ਤੌਰ ਤੇ ਇੱਕ ਰਿਸ਼ਤੇਦਾਰ ਜਿਹੜਾ ਨਾ ਉਹ ਨਹੀਂ ਸੀ ਮੰਨਦਾ। ਮੇਰੀ ਬੇਗਮ ਦਾ ਜਿਹੜਾ ਮਾਮੂ ਸੀ ਨਾ, ਉਹ ਨਹੀਂ ਸੀ ਮੰਨਦਾ ਕਿ ਮੁੰਡਾ ਨਾ ਡਰਾਮਿਆਂ 'ਚ ਕੰਮ ਕਰਦਾ ਹੈ। ਤੇ ਸੀ ਮੈਨੂੰ ਨਾ ਮੇਰਾ ਕਜ਼ਨ ਹੈਗਾ, ਉਹ ਇੱਕ ਬਾਬੇ ਕੋਲ ਲੈ ਗਿਆ, ਲਾਰੀ ਅੱਡੇ ਵਾਲਾ ਕੋਈ ਆਮਲ ਟੈਵੋ ਜਿਹੜੇ ਬੈਠੇ ਲੈਂਦੇ ਉਹ ਲੈ ਗਿਆ ਤੇ ਮੈਨੂੰ ਬੋਲਾ, ਮੈਂ ਕਿਹਾ ਯਾਰ ਇਹਨੂੰ ਦੱਸਣਾ ਨਹੀਂ ਹੈਗਾ, ਅਗਰ ਇਹਨੂੰ ਤੂੰ ਦੱਸਿਆ ਨਾ ਫਿਰ ਤਾਂ ਕੰਮ ਹੀ ਖਰਾਬ। ਮੈਨੂੰ ਦੱਸੇ ਫੇਰ ਕਹਿੰਦਾ ਬੜਾ ਸਿਆਣਾ ਹੀ, ਬੜਾ ਜੀ ਪਹੁੰਚਿਆ। ਬਹੁਤ ਪਹੁੰਚਿਆ। ਸਾਜੀ ਮੈਂ ਨਾ ਉਹਦੇ ਕੋਲ ਚਲਾ ਗਿਆ, ਨਾਲ ਮੇਰਾ ਕਜ਼ਨ। ਮੈਂ ਕਿਹਾ ਜੀ ਦੱਸੋ ਅਸੀਂ ਕਾਹਦੇ ਵਾਸਤੇ ਆਏ ਆ ਤੁਹਾਡੇ ਕੋਲ? ਉਹਨੇ ਵੇਖਿਆ, ਕਹਿੰਦਾ ਇਸ਼ਕ 'ਚ ਮੁਬਤਲਾ। ਆਹਾ ਮੈਂ ਕਿਹਾ ਲੈ ਵੀ। ਪੂਰਾ ਟਿਕਾਣੇ ਸਿਰ ਲੱਗਿਆ ਉਹਦਾ, ਇਹੀ ਕੰਮ ਹੁੰਦਾ। ਅੱਛਾ ਕਹਿੰਦਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਬਾਬਾ ਹੋ ਗਿਆ, ਮੈਂ ਕਿਹਾ ਬਾਬਾ ਜੀ ਮੈਂ ਨਹੀਂ ਇਹਨਾਂ ਚੀਜ਼ਾਂ ਤੇ ਯਕੀਨ ਕਰਦਾ, ਇਹ ਮੈਂ ਰੂਲ ਲੈ ਆਇਆ ਮੇਰਾ ਕਜ਼ਨ, ਤੇ ਨਾਮ ਮੈਨੂੰ ਦੱਸੋ। ਫਰੀ ਸਾਹਿਬ ਨੂੰ 15 ਮਿੰਟ ਪੜ੍ਹਦਾ ਰਿਹਾ ਹੈ ਕਰੈਕਟਰ ਕੇ ਨਾਮ ਮੈਨੂੰ ਹੁਣ ਦੱਸਣਾ ਉਹਨੇ, ਮੇਰੀ ਬੇਗਮ ਦਾ ਵੀ ਜਿਹਦੇ ਨਾਲ ਲੜਾਈ ਪਈ ਹੋਈ ਹੈ। ਮੈਨੂੰ ਪੜ੍ਹਦਾ ਰਿਹਾ ਤੇ ਫਿਰ ਉਹਨੂੰ ਕਹਿੰਦਾ ਆ ਦੱਸ ਨਾਮ। ਯਾਰ ਦੱਸ ਦੇ, ਤੇਰੀ ਮਿਹਰਬਾਨੀ ਬੰਦਾ ਇਹ ਉਹ। ਹੁਣ ਇੰਝ ਲੱਗਾ ਜਿਵੇਂ ਗੱਲ ਕਰਦਾ, ਉਹਦੀ ਆਵਾਜ਼ ਵੀ ਭਾਰੀ ਹੋ ਗਈ ਹੈ ਉਹ। ਫਿਰ ਇੰਝ ਕਰਕੇ ਡਿੱਗ ਗਿਆ। 2-3 ਜਣੇ ਉਹਦੀਆਂ ਤਲੀਆਂ ਚ ਸੰਡੇ ਨੇ। ਇਹ ਹਲੇ ਨਾ ਦੱਸਣ ਜੀ ਉਹਦਾ ਹਾਲ ਹੋਇਆ। ਦੇਖ ਲਓ, ਤੇ ਵਿਆਹ ਕਰਾਉਣ ਚ ਤੇ ਉਹਦੀ ਲਾਸ਼ ਹੋ ਜਾਣੀ ਸੀ। ਬਾਬੇ ਦਾ ਹਿਸਾਬ ਹੋ ਜਾਣਾ ਸੀ ਉੱਪਰੋਂ। ਨਹੀਂ ਬੇਟੇ ਉੱਠਿਆ ਤੇ ਉੱਠ ਕੇ ਮੈਨੂੰ ਕਹਿੰਦਾ ਮੋਕਲਾ ਨੇ ਨਾਂ ਨਹੀਂ ਦੱਸਿਆ ਲੇਕਿਨ ਹਰਫ ਦੱਸਤਾ। ਮੈਂ ਕਿਹਾ ਅੱਛਾ ਚਲੋ, ਮੈਂ ਕਿਹਾ ਹਰਫ ਹੀ ਦੱਸ ਦੋ। ਕਹਿੰਦਾ ਉਹਦੇ ਨਾਮ ਦੇ ਵਿੱਚ ਨਾ ਏ ਆਂਦਾ ਵਾ। ਮੈਂ ਹੁਣ ਹਿਸਾਬ ਲਾਇਆ ਸਪੈਲਿੰਗ ਮੋਸਟਲੀ ਆਉਂਦਾ ਇਹ ਬਿਲਕੁਲ ਯਾਰ। ਮੈਂ ਭੇਜ ਗਿਆ। ਫਿਰ ਅੱਗੇ ਬਾਬੇ ਦੀਆਂ ਫਰਮਾਇਸ਼ਾਂ ਸ਼ੁਰੂ, ਛੋਟਾ ਗੋਸ਼ਤ, ਚਿੱਟਾ ਕੱਪੜਾ। ਮੈਨੂੰ ਕਹਿੰਦਾ ਤੂੰ ਹੁਣ ਕਰਨਾ ਕੀ? ਕਰਨਾ ਕੀ ਸਾਈ? ਉਹਨੇ ਮੈਨੂੰ ਨਾ ਦਵਾਈ ਜੀ ਬਣਾ ਕੇ ਦਿੱਤੀ। ਕਸਮ ਵਾਲੀ ਗੱਲ ਨਹੀਂ, ਉਹ ਤੇ ਤਰੀਜ਼ ਦਾ ਗਣਾ ਹੀ ਕਰਦਾ। 20 ਤੱਕ ਕਰ ਗਏ ਯਾਰ ਉੱਠ ਕੇ ਆਇਆ। ਉਸਤਾਦ ਜੀ ਇਹ ਅਸਲ 'ਚ ਹਕੀਮ ਕੋ ਗਿਆ ਸੀ, ਉਹਨੇ ਦਵਾਈ ਦਿੱਤੀ। ਉਹਨੇ ਕਿਹਾ ਤੇਰਾ ਨਾਂ ਜਿਹੜਾ ਨਾ ਇਹਦੇ ਕੋਲ ਮਿਕਸ ਹੋ ਗਿਆ ਕੰਮ। ਉਹਨੇ ਤੈਨੂੰ ਕਾਹਤੋਂ ਦਵਾਈ ਦੇਣੀ ਸੀ? ਉਸਤਾਦ ਜੀ ਮੇਰੀ ਗੱਲ, ਮੈਂ ਕਿਹਾ ਜੀ ਮੈਂ ਮਿਲਣਾ ਯਾਰ। ਉਹਨੇ ਮੈਨੂੰ ਨਾ ਇੰਨੀ ਜੀ ਦਵਾਈ ਬਣਾ ਕੇ ਦਿੱਤੀ। ਤੂੰ ਉਹਨੂੰ ਕਿਹਾ ਮੈਂ ਮਿਲਣਾ ਵਾ। ਮੈਂ ਮਿਲਣਾ ਹੈਗਾ, ਤੈਨੂੰ ਦਵਾਈ ਦੇ ਦਵਾਈ ਦੇ ਦਿੱਤੀ। ਆ ਤੇ ਉਹਨੇ ਕਿਹਾ ਗਲ 'ਚ ਪਾ ਲੈ। ਉਹਨੇ ਨਾ ਪਾਣੀ ਜਿਹਾ ਨਾ, ਉਹ ਕਿੰਨੂੰ ਮਿਲਣਾ? ਬੇਗਮ ਆਪਣੀ ਨੂੰ ਮਿਲਣਾ। ਵਿਆਹ ਤੋਂ ਪਹਿਲੇ? ਵਿਆਹ ਤੋਂ ਪਹਿਲੇ ਦੀ ਗੱਲ ਹੈ। ਤੂੰ ਵਿਆਹ ਤੋਂ ਪਹਿਲੇ ਵੀ ਮਿਲਦਾ ਰਿਹਾ ਬੇਗਮ ਨੂੰ? ਨਹੀਂ ਉਸਤਾਦ ਜੀ, ਯਾਰ ਇਹ ਗੱਲ ਤੇ ਫਿਰ ਤੂੰ ਉਹਨੂੰ ਕਿਉਂ ਕਿਹਾ ਮਿਲਣਾ ਵਾ? ਉਸਤਾਦ ਜੀ ਉਹਦਾ ਮਾਮੂ ਸੀ ਮੰਨਦਾ। ਅਸੀਂ ਆਪਸ ਵਿੱਚ ਕੋਈ ਡਿਸਕਸ ਕਰਨੀ ਸੀ ਕਿ ਮਾਮੂ ਨੂੰ ਮਨਾਣਾ ਹੈ।
ਠੀਕ ਹੈ ਇਹ ਮਿਲ ਕੇ ਕਰਨੀ ਸੀ ਹਾਂ ਤੇ ਉਹਨੇ ਦਿੱਤੀ ਦਵਾਈ, ਉਹਨੇ ਕਿਹਾ ਕਹਿੰਦਾ ਤੂੰ- ਆਪਣੇ ਤੇ ਚਿੜਕੇਗਾ ਤੂੰ ਨਜ਼ਰ ਕਿਸੇ ਨਹੀਂ ਆਏਗਾ, ਨਜ਼ਰ ਬੰਦ ਹੋ ਜਾਏਗੀ ਸਾਰੇ ਅੱਲਾ ਦੀ ਕਸਮ ਇਸ ਗੱਲ ਨਾਲ 3500 ਰੁਪਇਆ ਲੱਗ ਗਿਆ, ਛੋਟਾ ਗੋਸ਼ਤ, ਚਿੱਟੇ ਕੱਪੜੇ, ਪਤਾ ਨਹੀਂ ਕਿਹੜੀ ਕਿਹੜੀ ਸ਼ਾਇਦ ਉਹਨੇ ਭਾਈ ਦਿੱਤੀ ਨਹੀਂ ਦਵਾਈ ਤੇ ਯਾਨੀ ਤਿਲਸਨੀ ਟੈਪ, ਟੋਪੀ ਟੈਪ। ਬਾਬੇ ਨੂੰ ਮਰਬੇ ਦੇ ਰਿਹਾ, ਬੱਕਰਾ ਕਿਟ ਉਧਰ ਪਾਇਆ ਵਿਚਾਰੇ ਨੇ। ਤੇ ਮੈਂ ਵਾਲਾ ਉਹਨਾਂ ਦੀ ਗਲੀ ਦੇ ਵਿੱਚ ਮੈਂ ਪਹਿਲੇ ਦਵਾਈ ਛਿੜਕੇ ਨਾ ਤੇ ਮਾਮੇ ਦਾ ਅੱਗੇ ਖਲੋਤਾ ਹੈ ਕਰਕੇ ਉਹਨੇ ਖਿੱਚ ਕੇ ਚਪੇੜ ਮਾਰੀ। ਮੈਂ ਵਾਲਾ ਦਵਾਈ ਛਿੜਕੀ ਹੈ ਤੇ ਮੈਂ ਆਪਣੇ ਕਜ਼ਨ ਨੂੰ ਪੁੱਛਿਆ, ਮੈਂ ਕਿਹਾ ਮੈਂ ਤੈਨੂੰ ਨਜ਼ਰ ਆ ਰਿਹਾ, ਕਹਿੰਦਾ ਹਾਂ ਨਜ਼ਰ ਆਣੇ ਆ। ਇਹਨੂੰ ਦਵਾਈ ਦੇ ਕੇ ਨਾ ਇਹਦੇ ਕੋਲ ਰੁਪਈਆ 20,000 ਲੈ ਕੇ, ਬਾਬਾ ਤੈਨੂੰ ਦਵਾਈ ਦੇ ਕੇ ਇਹ ਸਾਰੇ ਨਜ਼ਰ ਆ ਰਿਹਾ ਸੀ। ਉਸ ਦਿਨ ਤੋਂ ਬਾਅਦ ਬਾਬਾ ਇਹਨੂੰ ਨਹੀਂ ਨਾ ਉਹ ਬਾਬੇ ਨੇ ਨਾ ਹੀ ਲਿਆ ਉਸ ਦਵਾਈ ਦਾ। ਬਾਬਾ ਝਿੜਕੀ ਬਾਬੇ ਨੂੰ ਸੋਹਣੀ ਪੂੰਛ ਸੁੱਟੀ, ਪਾ ਕੇ ਨਾ ਬਾਬੇ ਨੂੰ ਪੂੰਛ ਸੁੱਟੀ ਪਰ ਉਹ ਇਹਨੂੰ ਚੁੱਪ ਸਾਰੇ ਨਜ਼ਰ ਆਏ ਨਾ, ਇਹ ਸਾਰੇ ਨਜ਼ਰ ਆਇਆ ਸੀ, ਗੁੱਸੇ 'ਚ ਬਾਬੇ ਕੋ ਗਿਆ ਤੇ ਅੱਜ ਤੱਕ ਬਾਬਾ ਨਹੀਂ ਨਜ਼ਰ ਆਇਆ। ਇਹ ਦਵਾਈ ਛਿੜ ਕੇ ਆਪਣੀ ਦਾਦੀ ਕੋ ਚਲਾ ਗਿਆ, ਉਹਦੀ ਅੱਗੇ ਅੱਖਾਂ 'ਚ ਮੋਤੀਆ ਸੀ, ਉਹਨੇ ਫਿਰ ਸੱਚਿਆ ਕਿ ਉਹਨੇ ਫਟ ਮੈਨੂੰ ਨਜ਼ਰ ਨਹੀਂ। ਨਹੀਂ ਹੁਣ ਉਹਨਾਂ ਦੇ ਜਿਹੜੇ ਬੱਚੇ ਸੀ ਨਾ ਉਹ ਸਕੂਲੇ ਗਏ ਸੀ, ਮੈਂ ਦਵਾਈ ਛਿੜਕੀ ਤੇ ਮੈਂ ਕਿਹਾ ਮੈਂ ਬੱਚਿਆਂ ਤੋਂ ਸਟਾਰਟ ਕਰਾਂ। ਕਹਿੰਦੇ ਮਾਮੂ ਆ ਗਿਆ। ਜਦੋਂ ਬੱਚੇ ਆਏ ਨਾ ਸੀ ਠੀਪੇ ਬੜੇ ਤੇ ਸਾਰੇ ਬੱਚਿਆਂ ਨੂੰ ਉਹਨਾਂ ਦਿੱਤੇ ਸੀ ਤੇ ਉਹ ਕਰੈਕਟਰ ਮੇਰਾ ਕਜ਼ਨ ਕਹਿੰਦਾ ਉਹਦੇ ਕੋਲ ਠੀਪੇ ਲੈ ਲਓ, ਉਹ ਸਿੱਧੇ ਮੇਰੇ ਕੋਲ ਲੈ ਗਏ। ਨਹੀਂ ਮੈਨੂੰ ਵੀ ਮੈਂ ਕਿਹਾ ਯਾਰ ਇਹਨਾਂ ਨੂੰ ਵੀ ਮੈਂ ਨਜ਼ਰ ਆਣ ਡਿਆ। ਕਹਿੰਦਾ ਯਾਰ ਬੱਚੇ ਆ ਯਾਰ, ਇਹਨਾਂ ਨੇ ਕੀ ਕਰ ਲੈਣਾ ਤੇਰਾ। ਮੈਂ ਕਿਹਾ ਉਹਦੇ ਫਿਰ ਇਮਰਾਨ ਖਾਨ ਦੀ ਰੀਲ ਬਣੀ ਹੋਣੀ। ਉਹਨਾਂ ਦੇ ਦਰਵਾਜ਼ੇ ਤੇ ਦਵਾਈ ਮੈਂ ਉਹਨੂੰ ਪੁੱਛਣਾ ਸੀ ਛਿੜਕ ਬਾਬਾ ਜੀ ਮੈਂ ਕਿੰਨੂੰ ਨਹੀਂ ਨਜ਼ਰ ਕਿੰਨੂੰ ਆਉਣਾ, ਨਜ਼ਰ ਨਹੀਂ ਆਣਾ। ਉਹਨਾਂ ਦੇ ਉਹਦੇ ਖਾਨਦਾਨ ਮਾਮੇ ਨੂੰ। ਯਾਰ ਮੈਂ ਦਵਾਈ ਛਿੜਕੀ ਹੈ ਤੇ ਹੁਣ ਮੈਂ ਉਹਨਾਂ ਦੇ ਬੂਹੇ ਲਾਗੇ ਖਲੋ ਗਿਆ। ਮੋਟਰਸਾਈਕਲ ਮੈਂ ਲਾਈ ਹੈ, ਮੋਟਰਸਾਈਕਲ ਮੈਂ ਥੋੜੇ ਜਿਹੇ ਫਾਸਲੇ ਤੇ ਲਾਈ, ਉਹਨਾਂ ਦੇ ਬੂਹੇ ਲਾਗੇ ਤੇ ਮੇਰਾ ਕਜ਼ਨ ਉਧਰੋਂ ਕਹਿ ਰਿਹਾ ਚਲਾ ਜਾ ਅੰਦਰ ਚਲਾ ਜਾ। ਮੈਂ ਕਿਹਾ ਯਾਰ ਸਬਰ ਤੇ ਕਰ। ਕਹਿੰਦਾ ਯਾਰ ਨਜ਼ਰ ਪਾਉਂਦਾ ਸਾਰਿਆਂ ਦੀ, ਤੂੰ ਅੰਦਰ ਚਲਾ ਜਾ, ਕੋਈ ਟੈਨਸ਼ਨ ਨਹੀਂ। ਤੇ ਮੈਂ ਨਾ ਹੁਣ ਦਰਵਾਜ਼ੇ 'ਚ ਖਲੋਤਾ ਹਾਂ ਤੇ ਮਾਮਾ ਉਹਦਾ ਆ ਗਿਆ ਬਾਹਰ ਭਾਈ, ਕਹਿੰਦਾ ਇੱਥੇ ਕਰਨਿਆ। ਮੈਂ ਕਿਹਾ ਮਾਮੂ ਜੀ ਮੇਰੀ ਤੂੰ ਕਹਿੰਦੇ ਮਾਮੂ ਮੈਂ ਗੈਪ ਹੋਇਆ ਵਾਂ, ਤੁਸੀਂ ਬੋਲੋ ਨਾ ਮੇਰੇ ਨਾਲ, ਮੈਂ ਗੈਪ ਆ। ਮਾਮੂ ਜੀ ਮੇਰੀ ਗੱਡੀ ਖਰਾਬ ਹੋਈ। ਕਹਿੰਦਾ ਤੂੰ ਮੈਨੂੰ ਮਾਮੂ ਕਿਸ ਹਿਸਾਬ ਸਿਰ ਕਹਿਣ ਡਿਆ, ਕਹਿੰਦਾ ਤੂੰ ਦਫਾ ਆਈ ਉਹ ਪਲਾਟ। ਮੈਂ ਬਾਬੇ ਕੋ ਵਾਪਸ ਗਿਆ, ਮੈਂ ਕਿਹਾ ਬਾਬਾ ਜੀ ਇੰਜ ਕਰਕੇ ਉਹਦੇ ਮਾਮੇ ਨੇ ਮੈਨੂੰ ਇੰਜ ਕਿਹਾ ਤਾਂ ਕਿ ਨਜ਼ਰ ਨਾ ਆਈ ਉਹ ਫਲਾਣ। ਰਾਤ ਸਾਰੀ ਕਹਿੰਦਾ ਮੇਰੇ ਮੁਵੱਕਲ ਫਿਰਦੇ ਰਹੇ, ਕਹਿੰਦਾ ਉਹਨਾਂ ਨੇ ਵੀ ਇਹ ਪਾ ਕਰਵਾਇਆ ਵਾ ਤੇਰਾ। ਮੈਂ ਕਿਹਾ ਅੱਛਾ ਉਹਨਾਂ ਨੇ ਵੀ ਐਡੀ ਸ਼ੀਸ਼ੀ ਲਈ ਆ, ਉਹ ਵੀ ਜਿੱਦਾਂ ਤੂੰ ਨਜ਼ਰ ਆਵੇ। ਤੂੰ ਐਡੀ ਸ਼ੀਸ਼ੀ ਲਈ, ਉਹਨੇ ਐਡੀ ਸ਼ੀਸ਼ੀ ਲਈ। ਜਦੋਂ ਲੋਕ ਨਾ ਸਕੇ ਉਹਨਾਂ ਨੇ ਅੱਗੋਂ ਇਲਾਜ ਨਹੀਂ ਕੀਤਾ। ਸੋਹਣੀ ਪਾਪ ਨੂੰ ਕਿਹਨੇ ਕਿਹਾ ਮਾਮਾ। ਉਹਨਾਂ ਨੇ ਪਾ ਕਰਾਇਆ ਵਾ, ਮੇਰੇ ਰਾਤੀ ਮੁਵੱਕਲਾਂ ਦੀ ਆਪਸ ਚ ਥੋੜੀ ਬਹਿਸ ਹੋਈ ਆ। ਤਾਂ ਪੰਚਾਇਤ ਬੈਠੀ ਹੋ ਗਿਆ, ਮੂੰਹ ਮਾਰੀ ਹੋ ਗਈ। ਮੋਗਲਾਂ ਨੇ ਪਿਸਟਲ ਕੱਢ ਲਿਆ ਰੋਡ ਤੇ, ਉਹ ਮੋਗਲਾਂ ਫਾਇਰਿੰਗ ਕੀਤੀ ਨਾ, ਮੋਗਲ ਨੇ ਸੀ ਨਜ਼ਰ ਆਉਂਦੇ, ਤੇਰੀ ਵਜ੍ਹਾ ਗੋਲੀਆਂ ਤੋਂ। ਗੋਲੀਆਂ ਸੀ। ਮੋਕਲਾਂ ਦੀ ਲਾਲ ਹਵੇਲੀ ਪੰਚਾਇਤ ਬੈਠੀ ਤੇ ਉਹ ਫੈਸਲਾ ਕਰਾਉਂਦੇ ਨੇ ਵਿਚਾਰੇ। ਅੱਛਾ ਫਿਰ ਵਿਆਹ ਕਿੱਦਾਂ ਹੋਇਆ? ਇਹ ਨੀਂਦ ਸ਼ਾਦੀ ਪੈ ਤੇ ਗਈ। ਮੇਰੀ ਉਸਤਾਦ ਜੀ ਸਿਰਫ ਮਾਮੂ ਨਹੀਂ ਸੀ ਮੰਨ ਰਹੇ, ਬਾਕੀ ਮੰਗਣੀ ਮੇਰੀ ਪਹਿਲੇ ਹੋ ਗਈ ਸੀਗੀ ਨਾ, ਤੇ ਲੇਕਿਨ ਫਿਰ ਮਾਮੂ ਨੇ ਲੜਾਈ ਪਾ ਲਈ ਸੀ ਕਿ ਅਸੀਂ ਇਹ ਮੁੰਡਾ ਡਰਾਮੇ ਛੱਡੇ ਫਿਰ ਅਸੀਂ ਸ਼ਾਦੀ ਮੰਗਣੀ ਕਰਾਂਗੇ। ਪਦਾਇਸ਼ ਤੋਂ ਪਹਿਲੇ ਹੋ ਗਈ ਸੀ ਇਹਨਾਂ ਦੀ, ਤੇ ਅਸੀਂ ਛੱਲਾ ਪਿਆ ਸੀ। ਸ਼ਾਦੀ ਤੇ ਗੈਰ ਮੈਂ ਕਰਾ ਲਈ, ਲੇਕਿਨ ਉਹ ਬਾਬੇ ਹੋਰੀ ਨਾ ਬੜੀਆਂ ਗੱਲਾਂ ਸੁਣਾ ਦਿੰਦੇ ਨੇ, ਉਹ ਮੁਤਮਿਨ ਕਰਨਗੇ। ਕਹਿੰਦਾ ਯਾਰ ਰਾਤੀ ਭਾਈ ਫਿਰ ਇਹ ਵੀ ਹੁੰਦਾ ਰਾਤੀ 12 ਵਜੇ ਨਾਲ ਕਬਰਸਤਾਨ ਗੋਸ਼ਤ ਸਿੱਟ ਕੇ ਆਣਾ। ਆਹੋ ਲਓ ਲੈ ਉਹ ਕੌਣ ਸਿੱਟਣ ਜਾਵੇ? ਅੱਛਾ ਉਹ ਹੁਣ ਤੁਸੀਂ ਕਹਿਣਾ ਕਿ ਨਹੀਂ ਅੱਛਾ ਨਾਲ ਉਹਨਾਂ ਨੇ ਇਹ ਵੀ ਕਹਿ ਦੇਣਾ ਹੁੰਦਾ ਕਿ ਜੇ ਨਹੀਂ ਤੇ ਮੁੰਡਾ ਹੈਗਾ 200 ਰੁਪਇਆ ਦੋਏ ਸਿੱਟ ਆਉਂਦਾ। ਹਾਂਜੀ, ਉਹ ਗੋਸ਼ਤ ਵੀ ਨੇ ਲੈ ਲੈਣਾ, ਤੁਹਾਡੇ ਕੋਲ 200 ਵੀ ਲੈ ਜਾਣਾ, ਤੇ ਕਬਰਸਤਾਨ ਉਹਦਾ ਆਪਣਾ ਹੀ ਹੁੰਦਾ ਜਿੱਥੇ ਸਿੱਟ ਕੇ ਹੁੰਦਾ। ਹੁਣ ਆਪਣੇ 7-8 ਜੀ ਮਾਰੇ ਹੁੰਦੇ ਬਸ। ਲੋ ਜੀ ਨਾਜ਼ਰੀਨ, ਗੱਲ ਇਹ ਆ ਗਿਆ ਤੇ ਪ੍ਰੋਗਰਾਮ ਹੋ ਗਿਆ, ਸਿਰ ਪੀੜ ਬਹੁਤ ਹੋ ਰਹੀ ਹੈ, ਉੱਤੋਂ ਮੈਨੂੰ ਹਾਸਾ ਬਹੁਤ ਆਇਆ ਤੇ ਗੈਪ ਹੋਣ ਤੋਂ। ਨਾਜ਼ਰੀਨ ਗੱਲ ਇਹ ਹੈ ਕਿ ਅਚਾਰ ਮੇਰੀ ਵਾਲਦਾ ਮੁਹਤਰਮਾ, ਮੇਰੀ ਅੰਮੀ, ਉਹਨਾਂ ਦੇ ਹੱਥ ਦਾ ਅਚਾਰ ਜਿਹੜਾ ਨਾ ਸਾਡੇ ਪੂਰੇ ਖਾਨਦਾਨ 'ਚ ਬੜਾ ਮਸ਼ਹੂਰ, ਬੋਨਲੈਸ ਅਚਾਰ, ਮੈਂ ਇਕੱਲੇ ਅੰਬ ਦਾ ਛੋਟਾ ਛੋਟਾ ਕਤਰੀਆਂ, ਉਹ ਐਰਕੀ ਮੇਰੇ ਹਿਸਾਬ 'ਚ ਆਇਆ ਯਾਰ। ਮੈਂ ਉਹਨੂੰ ਕਹਾਂ ਅੰਮੀ ਆ ਸ਼ੇਖ ਹੈ ਨਾ, ਆਖਰ ਕਮਾਈ ਦਾ ਹਿਸਾਬ ਵਿੱਚ ਲਾਉਣਾ ਪੈ ਜਾਂਦਾ ਕਿ ਮਾਂ ਜੀ ਇੰਨਾ ਬਣਾਈਏ ਮੈਂ ਵੇਚਾਂ ਤੇ ਕਿੰਨੇ ਪੈਸੇ ਬਚਣਗੇ। ਤੇ ਅੰਮੀ ਕਹਿੰਦੀ ਪੁੱਤ ਇੱਦਾਂ ਇੱਦਾਂ। ਉਹ ਖੈਰ ਅਸੀਂ ਅਚਾਰ ਪਾ ਲਿਆ, ਬਹੁਤ ਜ਼ਿਆਦਾ ਨਹੀਂ, ਲੇਕਿਨ ਤੁਹਾਡੇ ਮਤਲਬ ਵੇਚਣ ਵਾਸਤੇ ਕਿ ਥੋੜਾ ਐਰਕੀ ਤਰ੍ਹਾਂ ਇੰਟਰੋਡਿਊਸ ਕਰਾਈਏ ਸਾਰਿਆਂ ਨੂੰ। ਖਾਲਸ ਪਿਓਰ ਸੁਭਾਨ ਅੱਲਾ, ਛੋਟੀ ਮੱਕੀ ਦਾ ਸਰ, ਛੋਟੀ ਅੰਬੀ ਦਾ, ਛੋਟੀ ਅੰਬੀ। ਅੱਛਾ ਫਿਰ ਕੈਸੀ ਗੱਲ, ਅੰਮੀ ਨੇ ਕਿਹਾ ਮੈਂ ਅੰਬ ਲਏ ਨਾ, ਇੱਕ ਦਿਨ ਮੰਗਾਏ, ਦੂਜੇ ਦਿਨ ਮੰਗਾਏ, ਤੀਜੇ ਦਿਨ 4-5 ਦਿਨ ਅੰਬ ਮੰਗਾਏ ਤੇ
2-4 ਦਿਨ ਬਾਅਦ ਅੰਮੀ ਕਹਿੰਦੀ, ਮੈਂ ਕਿਹਾ ਹੋਰ? ਅੰਮੀ ਕਹਿੰਦੀ ਨਹੀਂ ਹੁਣ ਨਹੀਂ ਮੰਗਾਉਣੇ ਅੰਬ। ਯਾਰ ਇਹਨਾਂ ਲੋਕਾਂ ਨੂੰ ਹਿਸਾਬ ਮੌਸਮ ਦੇ ਹਿਸਾਬ ਨਾਲ ਵੀ ਪਤਾ ਹੁੰਦਾ। ਕਹਿੰਦੇ ਹੁਣ ਨਹੀਂ ਮੰਗਾਉਣੇ, ਹੁਣ ਅੰਬ ਪੋਲਾ ਹੋ ਗਿਆ, ਅਚਾਰ ਸਹੀ ਨਹੀਂ ਪੈਣਾ, ਐਵੇਂ ਜੁੱਤੀਆਂ ਖਾਏਗਾ। ਹਾਏ ਹਾਏ ਹਾਏ। ਫਿਰ ਅਚਾਰ ਪਾਏ ਨੂੰ ਮਹੀਨਾ ਹੋ ਗਿਆ। ਮੈਂ ਕਿਹਾ ਮਾਂ ਜੀ ਹੁਣ ਮੈਂ ਕਹਿ ਦੇਣਾ ਲੋਕਾਂ ਨੂੰ, ਲੋਕੀ ਖਰੀਦਣ। ਨਹੀਂ, ਇਹ ਮਹੀਨਾ 'ਚ ਨਾ ਰਚ ਜਾਏਗਾ, ਜ਼ਰਾ ਮਹੀਨਾ ਪੂਰਾ ਪਿਆ ਰਹੇ। ਹਾਂ ਹਾਂ। ਉਹਦੀ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ। ਉਹਦੀ ਕੁਆਲਿਟੀ ਇਹ ਹੈ, ਜਿਹੜੇ ਬੰਦੇ ਅਚਾਰ ਪਾਉਂਦੇ ਨੇ ਨਾ, ਜਿਹੜੇ ਬੰਦੇ ਅਚਾਰ ਨੂੰ ਸਮਝਦੇ ਨੇ, ਤੁਸੀਂ ਉਹਦਾ ਰੰਗ ਦੇਖਣਾ, 1 ਸਾਲ 1.5 ਸਾਲ 2 ਸਾਲ ਉਹਦਾ ਰੰਗ ਕਾਲਾ ਨਹੀਂ ਹੋਏਗਾ। ਵਾਹ ਵਾਹ। ਨਹੀਂ ਤਾਂ ਅਚਾਰ ਕਾਲਾ ਹੋ ਜਾਂਦਾ। 98% ਲੋਕਾਂ ਦਾ ਅਚਾਰ ਦਾ ਰੰਗ 2-4 ਮਹੀਨੇ 'ਚ ਕਾਲਾ ਹੋ ਜਾਂਦਾ। ਤਾਂ ਜੀ ਇਹਦਾ ਰੰਗ ਕਾਲਾ ਨਹੀਂ ਹੋਏਗਾ। ਵਾਹ, ਬੜਾ ਮਜ਼ਾ ਉਸਤਾਦ ਜੀ। ਔਰ ਬੋਨਲੈਸ ਦੇ ਬਾਰੇ 'ਚ ਵੀ ਦੱਸੋ। ਮੈਂ ਤੁਹਾਨੂੰ ਦਿਖਾਉਣਾ ਹੁਣੇ, ਮੈਂ ਤੁਹਾਨੂੰ ਕੀ ਹੁੰਦੀ ਬੋਨਲੈਸ? ਕੀ ਹੁੰਦੀ ਓਏ ਜੋ ਗਿਟਕ ਤੋਂ ਬਗੈਰ, ਉਸਤਾਦ ਜੀ? ਕਈਆਂ ਬੰਦਿਆਂ ਨੂੰ ਨਹੀਂ ਪਤਾ ਬੋਨਲੈਸ। ਗਿਟਕ ਤੋਂ ਬਗੈਰ ਗਿਟਕ ਨਹੀਂ ਹੋਣੀ ਭਾਜਣ। ਕੋਈ ਉਹਦੇ 'ਚ ਐਕਸਟਰਾ ਚੀਜ਼ ਨਹੀਂ, ਕੋਈ ਉਹਦੇ 'ਚ ਐਸੀ ਵੈਸੀ ਚੀਜ਼ ਨਹੀਂ। ਖਾਲਸ ਮਤਲਬ ਹਰ ਚੀਜ਼ ਜਿੱਦਾਂ ਘਰ ਪਾਈਦਾ ਨਾ ਯਾਰ, ਜਿੱਦਾਂ ਮੈਂ ਆਪਣੇ ਘਰ ਖਾਣਾ ਇਦਾਂ ਹੀ ਤੁਸੀਂ ਖਾਣਾ, ਲੇਕਿਨ ਤੁਸੀਂ ਟੇਸਟ ਚੈੱਕ ਕਰਨਾ ਉਸਤਾਦ ਜੀ। ਨਾਲੇ ਚਲੋ ਮੈਨੂੰ 4 ਪੈਸੇ ਬਚ ਜਾਣਗੇ, ਮਤਲਬ ਸਾਂਭ ਰਿਹਾ ਨਾ, ਸਮਝਿਆ ਹਾਂ, ਗੱਲ। ਕਿੰਨੇ ਦਾ ਆਰਡਰ ਦੇਗੇ? ਭੈਣ ਮੈਂ ਉਹਦੇ 'ਚ, ਮੇਰੀ ਗੱਲ ਸੁਣੋ, ਮੈਂ ਪਿਓਰ, ਯਾਨੀ ਇੱਕ ਜਗ੍ਹਾ ਤੋਂ ਮੈਨੂੰ ਕਿਸੇ ਨੇ ਕਿਹਾ ਨਾ ਸਰੋਂ ਦਾ ਤੇਲ ਆ ਇੰਨੇ ਦਾ ਜੀ, ਜਿਹੜਾ ਹਾਈ ਕਲਾਸ ਖਾਲਸ ਸੀ ਉਹ ਪਾਇਆ। ਉਹਦੇ 'ਚ ਜਿਹੜੀਆਂ ਲਵਾਜ਼ਮਾਤ ਉਹ ਵੀ ਪੂਰੇ, ਯਾਨੀ 1 ਨੰਬਰ ਹਰ ਚੀਜ਼। ਤਾਂ ਤੁਸੀਂ ਕਿਲੋ ਲਿਖੋ, ਕਿਲੋ ਕਿੰਨੇ ਦਾ ਉਸਤਾਦ ਜੀ? ਉਹ ਰੇਟ ਹਲੇ ਤੈਅ ਕਰਨਾ, ਠਹਿਰ ਜਾ। ਨਹੀਂ, ਤੈਅ ਕਿਤੇ ਨਾ ਕਰਨਾ, ਹਿਸਾਬ ਨਾਲ ਯਾਰ ਐਵੇਂ ਤੂੰ ਠਹਿਰ ਜਾ। ਘਰ ਦਾ ਕੰਮ ਆ। ਭੈਣ ਉਹਦਾ 550 ਰੁਪਇਆ ਰੇਟ। ਬਸ ਹਾਂ ਹਾਂ, ਕਿਲੋ ਲੈ ਲਾ ਕੰਪਨੀ ਫਿਰ। ਦੀ ਮਸ਼ਹੂਰ ਇਸ ਸਾਲ ਸਿਰਫ। ਲਓ ਜੀ ਫਿਰ ਹੈਗਾ ਵੀ ਪਤਾ ਕਿੰਨਾ ਵਾ, ਜ਼ਿਆਦਾ ਦਾ 250-300 ਕਿਲੋ ਹੋਣਾ। ਬਸ ਲਓ ਮੇਰਾ ਲਿਖਵਾ ਦਿਓ। ਯਾਨੀ 200-250 ਬੰਦੇ ਨੇ ਕਿਲੋ ਲੈਣਾ ਨਾ, ਤੇ ਉਹ ਮੁੱਕ ਜਾਣਾ। ਲੇਕਿਨ ਸਿਰਫ ਆਇਆ ਕਿ ਨਾਜ਼ਰੀਨ ਤੁਸੀਂ ਨਾ ਆਰਡਰ ਦੇਣਾ ਬਸ। ਅਗਰ ਤੇ ਫੈਸਲਾਬਾਦ ਆ ਤੇ ਫੈਸਲਾਬਾਦ ਤੇ ਮੋਟਰਸਾਈਕਲ ਤੇ ਵੀ ਦੇ ਆਉਣਗੇ ਬੱਚੇ, ਤੇ 550 ਤੇ ਅਗਰ ਤੁਸੀਂ ਕਹੋ ਕਿ ਜੀ ਬੰਦਾ ਦੇ ਕੇ ਆਵੇ ਫੈਸਲਾਬਾਦ ਦੇ ਵਿੱਚ ਤੇ ਭੈਣ ਤੁਸੀਂ ਉਹਦੇ 80 ਰੁਪਏ ਦੇ ਦੇਣਾ ਡਿਲੀਵਰੀ ਦੇ। ਖੁੜਿਆਂ ਵਾਲੇ ਵੀ? ਨਹੀਂ ਫੈਸਲਾਬਾਦ ਦੇ ਅੰਦਰ ਜਿੱਥੇ ਵੀ ਹੋਵੇ 80 ਰੁਪਏ ਡਿਲੀਵਰੀ ਦੇ, ਯਾਨੀ ਹੋ ਗਿਆ 630 ਰੁਪਏ ਦਾ ਘਰ ਦੇ ਪਹੁੰਚ। ਉੱਦਾਂ ਤੁਸੀਂ ਭਾਵੇਂ ਆ ਕੇ ਲੈਣਾ ਜਾਂ TCS ਕਰਾਉਣਾ ਤੇ ਭਾਈ 550 ਰੁਪਏ ਦਾ ਕਿਲੋ। ਪੂਰਾ 100 ਹੀ ਲਵੋ। ਮੈਂ ਫਰਜ਼ ਕਰੋ 1.5 ਪਾ ਮੰਗਾਉਣਾ ਤੇ ਮੈਂ 80 ਰੁਪਏ ਉਤਲੇ ਦੇ ਦਿਆਂਗਾ, ਤਾਂ ਮੈਂ 1.5 ਪਾ ਦੇ। ਨਹੀਂ ਹੁਣ ਤੂੰ 1.5 ਪਾ ਦੀ ਖਾਤਰ ਬਾਈਪਾਸ ਰਿਹਾ ਜੀ। ਅੱਧਾ ਕਿਲੋ ਤਾਂ ਕਿਲੋ ਭੈਣ ਬਸ। ਹਾਂ ਠੀਕ ਹੋ। ਹਾਂ, ਰੋਟੀ ਜੋ ਕਿ ਨਾ ਤੁਰਿਆ ਫਿਰ ਵੀ ਰੋਟੀ ਦੇ ਨਾਲ ਅੱਧਾ ਕਿਲੋ ਤਾਂ ਕਿਲੋ। 2 ਕਿਲੋ ਦਾ ਆਰਡਰ ਫੜੋ ਉਸਤਾਦ ਜੀ। 2 ਕਿਲੋ ਹਾਂਜੀ। ਮੈਂ ਪੈਸੇ ਲੈਣੇ ਆ, ਮੈਂ ਨਾ ਤਨਖਾਹ ਚੋਂ ਨਹੀਂ ਕਟਾਉਣੇ। ਆਹੋ ਉਹ ਮੈਂ ਇਦਾਂ ਦੀ ਕਰਦਾ, ਮੈਂ ਨਗਦ ਅੱਗੇ ਸ਼ਹਿਦ ਦੇ ਪੈਸੇ ਵੀ ਆ। ਹਾਂ, ਤੁਸੀਂ ਉਸਤਾਦ ਜੀ ਮੇਰਾ ਕਿਲੋ ਲਿਖ ਲਓ ਸਰਕਾਰੀ ਖਜ਼ਾਨੇ ਚੋਂ। ਨਹੀਂ ਭਾਈ ਇਹਦਾ ਮੈਂ ਹਿਸਾਬ ਹੀ ਲੈਦਾ ਰੱਖਣਾ। ਇਹ ਮੈਂ ਬਿਜ਼ਨਸ ਸ਼ੁਰੂ ਕਰਨਾ, ਇਹਨੂੰ ਮੈਂ ਵਧਾਉਣਾ ਇਸ ਤਰ੍ਹਾਂ। ਉਸਤਾਦ ਜੀ ਤੇ ਸਾਡੇ ਮੈਂ ਕਰੋੜਾਂ ਰੁਪਏ ਦਾ ਸ਼ੈਂਪੂ, ਮੈਂ 1 ਮਿੰਟ ਠਹਿਰ ਜਾ। ਲੋ ਜੀ ਮੈਂ ਤੁਹਾਨੂੰ ਜਰਮਨ ਗੱਲ ਦੱਸਣ ਲੱਗਾ। ਅੱਛਾ, ਮੈਂ ਉਹਦੀ ਆਡੀਓ ਵੀ ਰਿਕਾਰਡਿੰਗ ਕੀਤੀ, ਜਿਹੜੀ ਉਸ ਬੰਦੇ ਨਾਲ ਮੇਰੀ ਗੱਲ ਹੋਈ ਸੀ ਨਾ ਸ਼ੈਂਪੂ ਵਾਲੇ ਨਾਲ। ਮੈਨੂੰ ਇੱਕ ਬੰਦਾ ਆਇਆ, ਤੁਹਾਨੂੰ ਜਰਮਨ ਗੱਲ ਦੱਸਾਂ, ਤੁਹਾਨੂੰ ਮਿਲਾਵਾਂਗਾ ਮੁੰਡਾ। ਮੈਂ ਕਿਸੇ ਨੇ ਕਿਹਾ ਜੀ ਕਿ ਇਹਨੂੰ ਕੰਮ ਤੇਰਾ ਹਾਲ, ਇਹਨੂੰ ਕੋਈ ਕੰਮ ਲਵਾ ਦਿਓ। ਉਹਨਾਂ ਮੈਂ ਗੱਲਬਾਤ ਕੀਤੀ, ਮੈਂ ਕਿਹਾ ਯਾਰ ਤੈਨੂੰ ਕੰਮ ਆਉਂਦਾ? ਕਹਿੰਦਾ ਨਹੀਂ। ਮੈਂ ਕਿਹਾ ਕੋਈ ਕੈਮਰੇ ਦੀ, ਕੋਈ ਰਿਕਾਰਡਿੰਗ, ਕੋਈ ਐਡੀਟਿੰਗ, ਕੋਈ ਲੈਡ, ਤੈਨੂੰ ਇਸ ਫੀਲਡ ਦਾ ਕੋਈ ਕੰਮ? ਕਹਿੰਦਾ ਨਹੀਂ ਭੈਣ, ਮੈਨੂੰ ਤੁਸੀਂ ਨਾ ਆਫਿਸ ਬੁਆਏ ਰੱਖ ਲਓ। ਮੈਂ ਕਿਹਾ ਕੋਈ ਹੁਨਰ ਤੇਰੇ ਕੋਲ, ਕੋਈ ਹੁਨਰ? ਕਹਿੰਦਾ ਜੀ ਅਸੀਂ ਨਾ ਸ਼ੈਂਪੂ ਬਣਾਉਂਦੇ ਆ, ਖਾਨਦਾਨੀ, ਯਾਨੀ ਸਾਡੇ ਕੋਲ ਨੁਸਖਾ ਵਾ ਪਿਓਰ। ਤੇ ਮੈਂ ਕਿਹਾ ਯਾਰ ਉਹ ਤੂੰ ਨਹੀਂ ਬਣਾਉਂਦਾ? ਕਹਿੰਦਾ ਜੀ ਉਹ ਰਾਸ ਨਹੀਂ ਹੈਗੀ, ਮਤਲਬ ਸ਼ੈਂਪੂ ਬਣਾਈਏ, ਵੇਚੀਏ, ਬੋਤਲਾਂ ਇਹ ਉਹ, ਪਹਿਲੇ ਇਨਵੈਸਟਮੈਂਟ ਕਰੀਏ ਫਿਰ ਵੇਚੀਏ। ਮੈਂ ਕਿਹਾ ਸ਼ੈਂਪੂ ਦੀ ਕੀ ਕੈਟਾਗਰੀ ਹੈ? ਕਹਿੰਦਾ ਜੀ ਭੈਣ ਸ਼ੈਂਪੂ ਓਰੀਜਨਲ, ਸਿਕਾਕਾਈ, ਆਮਲਾ, ਉਹ ਪੀਸ ਕੇ ਪਾ ਕੇ ਹਰ ਚੀਜ਼। ਮੈਂ ਕਿਹਾ ਅਗਰ ਮੈਂ ਤੈਨੂੰ ਕਹਾਂ ਕਿ ਤੂੰ ਮੈਨੂੰ 25-30 ਕਿਲੋ ਬਣਾ ਕੇ ਲਿਆ ਕੇ ਦੇ, ਤੇ ਬਣਾ ਕੇ ਲਿਆ ਦੇਗਾ? ਕਹਿੰਦਾ ਹਾਂਜੀ। ਉਹ ਕਿਤੇ ਕਹਿੰਦਾ ਹਿੰਦੁਸਤਾਨ ਤੋਂ ਨਾ ਸਾਡੇ ਕੋਲ ਨੁਸਖਾ ਵਾ, ਅਸੀਂ ਆਪਣੇ ਘਰ ਉਹੀ ਬਣਾਈਦਾ, ਸਾਡੇ ਰਿਸ਼ਤੇਦਾਰਾਂ ਨੂੰ ਵੀ ਉਹੀ ਦੇਈਦਾ। ਯਾਨੀ ਉਹ ਕਹਿੰਦਾ ਜੀ ਤੁਸੀਂ 1 ਮਹੀਨਾ, ਜਿਹੜੇ ਇੱਕ ਤਾਂ ਹੁੰਦਾ ਨਾ ਵਾਲ ਜਿਹੜੇ ਉੱਦਾਂ ਹੀ ਲੱਥਦੇ ਨੇ, ਖਾਨਦਾਨੀ ਹੁੰਦਾ ਜਿਹੜਾ ਫੈਮਿਲੀ ਦਾ ਸਿਸਟਮ ਹੁੰਦਾ, ਉਹ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਨਾ ਰੋਕ ਸਕਦੀ। ਉਹ ਤੇ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਏ ਵੀ ਬਰਬਾਦ ਕਰ ਲਏ। ਲੇਕਿਨ ਇੱਕ ਨਾਰਮਲ ਬੰਦਾ ਜਿਹਦੇ ਵਾਲ ਡਿੱਗਦੇ ਨੇ, ਕਮਜ਼ੋਰ ਹੋ ਗਏ ਨੇ, ਉਹ ਕਹਿੰਦਾ ਜੀ ਕਿ ਭੈਣਾ ਤੁਸੀਂ 1 ਮਹੀਨਾ ਯੂਜ਼ ਕਰ ਲਓ, ਤੁਹਾਡੇ ਵਾਲ ਡਿੱਗਣੋਂ ਬੰਦ ਹੋ ਜਾਣਗੇ, ਵਾਲ ਹੈਲਥੀ ਹੋਣਗੇ। ਕਿਉਂਕਿ ਉਹਦੇ ਵਿੱਚ ਪਿਓਰ ਉਹ ਜਿਹੜਾ ਉਹ ਰੀਠਾ, ਸਿਕਾਕਾ, ਉਹ ਮੈਨੂੰ ਕਿੰਨੀ ਲਿਸਟ ਦੇ ਗਿਆ ਜਿਹੜਾ ਉਹਨੇ ਪਾਇਆ। ਉਹ ਭਾਜੀ ਮੈਂ ਨਾ ਉਹਦੇ ਕੋਲੋਂ 30 ਕਿਲੋ ਬਣਵਾਇਆ, ਉਹ ਬਾਹਰ ਪਿਆ ਕੈਨ 'ਚ, 30 ਕਿਲੋ ਬਣਵਾਇਆ। ਅੱਛਾ ਜੀ, ਉਹਨੇ ਮੈਨੂੰ ਕਿਹਾ ਜੀ ਇਹਦੇ 'ਚ ਸਮੈਲ, ਉਹਨੂੰ ਮੈਂ ਪੁੱਛਿਆ ਚ ਕਿਹੜੀ ਆਰਟੀਫਿਸ਼ੀਅਲ ਚੀਜ਼ ਪੈਂਦੀ? ਕਹਿੰਦਾ ਜਿਹ 'ਚ ਕੈਮੀਕਲ ਪੈਂਦੇ ਉਧਰ ਆਉਂਦਾ। ਮੈਂ ਕਿਹਾ ਕੋਈ ਕੈਮੀਕਲ ਨਹੀਂ ਪਾਉਣਾ, ਓਰੀਜਨਲ ਜੋ ਉਹਨਾਂ ਦਾ ਬਣਦਾ ਨਾ, ਸਿਕਾਕਾਈ, ਹਰੀੜ, ਆਮਲਾ ਤੇ ਰੀਠੇ, ਉਹਦੇ ਨਾਲ ਪਾਉਣਾ। ਹਲਕਾ ਜਿਹਾ ਝੱਗ ਦਾ ਮਾੜਾ ਜਿਹਾ ਤੜਕਾ ਲਾ ਦੀ ਤਾਂ ਕਿ ਤੇਰਾ ਲੁੱਕ ਅੱਛੀ ਆ ਜੇ।
ਤੇ ਬਾਕੀ ਹੋਈ। ਉਹਨੇ ਕਿਹਾ ਜੀ ਠੀਕ ਆ। ਸਮੈਲ ਮੈਂ ਕਿਹਾ ਕੋਈ ਨਹੀਂ ਪਾਉਣੀ, ਵਿਦਆਊਟ ਸਮੈਲ ਲੈਸ ਆ, ਮਤਲਬ ਉਹ 'ਚ ਸਮੈਲ ਨਹੀਂ ਆਏਗੀ ਤੈਨੂੰ। ਲੇਕਿਨ ਫਰੀਦ ਸਾਹਿਬ ਉਹ ਅੰਦਰ ਪਿਆ, ਮਤਲਬ 8-10 ਬੰਦਿਆਂ ਨੂੰ ਚੈਕਿੰਗ ਵਾਸਤੇ ਦਿੱਤਾ ਥੋੜ੍ਹਾ ਕਿ 2-4-5 ਵਾਰੀ ਨਹਾਓ ਤੇ ਮੈਨੂੰ ਰਿਜ਼ਲਟ ਦਿਓ ਕਿ ਕੈਸਾ ਵਾ। ਤੇ ਉਸਤਾਦ ਜੀ ਤੁਸੀਂ ਸਾਨੂੰ ਕਿਉਂ ਨਹੀਂ ਦਿੱਤਾ ਭਲਾ? ਤੁਸੀਂ ਨਹੀਂ ਨਜ਼ਰ ਆਏ, ਹਾਂ, ਅਸੀਂ ਬਾਹਰ ਤੁਸੀਂ ਬੰਦਿਆਂ ਨੂੰ ਮੈਨੂੰ ਦਿੱਤਾ। ਤਾਂ ਦਿਓ ਦੇਖੋ ਮੈਂ ਜਿਹੜੇ ਬੰਦਿਆਂ ਨੂੰ ਦਿੱਤਾ ਨਾ, 2-3 ਕਿਲੋ ਦਿਓ ਮੈਨੂੰ ਵੀ। ਜਿਹੜੇ ਬੰਦਿਆਂ ਨੂੰ ਮੈਂ ਦਿੱਤਾ ਨਾ ਚੈੱਕ ਕਰਨ ਲਈ, ਉਹ ਬਹੁਤ ਅੱਛਾ ਸ਼ੈਂਪੂ ਯੂਜ਼ ਕਰਦੇ ਆ। ਉਹਨਾਂ ਦੇ ਵਾਲ, ਉਹਨਾਂ ਨੂੰ ਆਪਣੇ ਵਾਲ ਪਿਆਰੇ ਨੇ, ਉਹ ਮੈਨੂੰ ਸਹੀ ਰਿਜ਼ਲਟ ਦੇਣਗੇ ਕਿਉਂਕਿ ਉਹਨਾਂ ਨੇ ਮਹਿੰਗੇ ਯੂਜ਼ ਕੀਤੇ। ਤੁਸੀਂ ਅੱਲਾ ਮਾਫੀ ਦੇਵੇ ਤੁਹਾਨੂੰ ਮੁਫਤ 'ਚ ਮਿਲਣਾ ਵਾ, ਤੁਸੀਂ ਅੱਧੇ ਉਹਦੇ ਨਾਲ ਗੰਜੇ ਵੀ ਹੋ ਜਾਓ, ਤੁਸੀਂ ਤਾਂ ਵੀ ਆਖਣਾ ਉਸਤਾਦ ਜੀ ਬਹੁਤ ਆਲਾ ਹੋਰ ਦਿਓ, ਕਿਉਂਕਿ ਮੁਫਤ 'ਚ ਮਿਲ ਰਿਹਾ ਸੀ। ਉਸਤਾਦ ਜੀ ਏਦਾਂ ਬਾਰਾ ਜੀ ਤੁਸੀਂ ਨਾਜ਼ਰੀਨ ਮੇਰੀ ਗੱਲ ਲਓ ਜੀ, ਮੈਂ ਗੱਲ ਕਰ ਦੇਣਾ ਭੈਣ, ਕੋਈ ਬੋਤਲ ਨਹੀਂ, ਕੋਈ ਉਹਦੇ ਤੇ ਸਟicker ਨਹੀਂ, ਜਿਹੜੇ ਸ਼ੈਂਪੂ ਦੀ ਗੱਲ ਕਰ ਰਿਹਾ ਕੁਛ ਨਹੀਂ। 1000 ਰੁਪਏ ਦਾ ਲੀਟਰ। ਉਸਤਾਦ ਨਹੀਂ ਜੀ ਬੋਤਲ ਨਹੀਂ ਤੇ ਮੇਰੇ ਫਿਰ ਬੋਤਲ ਹੀ ਘਰੋਂ ਭਾਂਡਾ ਲੈ ਕੇ ਆਉਣਾ। ਨਹੀਂ ਬੋਤਲ ਆਮ ਸਾਦੀ ਬੋਤਲ 'ਚ ਨਹੀਂ, ਪਾ ਤੁਸੀਂ ਕੋ ਦਿਆ। 1000 ਰੁਪਏ ਦੀ ਬੁੱਕ। 1000 ਰੁਪਏ ਦਾ ਲੀਟਰ, ਮਤਲਬ ਬੋਤਲ ਤੋਂ ਮੁਰਾਦ ਹੈ ਕਿ ਉਹ ਇੱਕ ਪੈਕਿੰਗ ਨਹੀਂ ਕਿ ਮੈਂ 250 ਰੁਪਏ ਪੈਕਿੰਗ ਤੇ ਲਾ ਦੇਵਾਂ। ਅੱਛਾ, ਮਤਲਬ ਬੋਤਲ ਤੇ ਹੋਏਗੀ, ਲੇਕਿਨ ਤੁਸੀਂ- ਤੁਸੀਂ ਕਰੇ ਉੱਤੇ ਕੁਝ ਵੀ ਨਾ ਲਿਖਿਆ ਹੋਵੇ। ਜਿਹੜੀ ਅਸਲ ਮਟੀਰੀਅਲ ਦੀ ਤੁਸੀਂ ਸਰ ਤੁਸੀਂ ਇਹੀ ਸਮਝਣਾ ਵਾ ਕਿ ਤੁਸੀਂ ਇਹ ਸਮਝਣਾ ਕਿ ਅਸੀਂ ਕਿਸੇ ਕੋਲੋਂ ਨਾ ਆਪ ਬਣਵਾਇਆ ਵਾ। ਹਾਂ ਬਸ ਤੁਸੀਂ ਸ਼ੈਂਪੂ ਯੂਜ਼ ਕਰਨਾ ਵਾ, ਯੂਜ਼ ਕਰਕੇ ਤੇ ਤੁਸੀਂ ਮੈਨੂੰ ਲਾਜ਼ਮੀ ਦੱਸਣਾ ਕਿ ਬਈ ਸੁਭਾ ਮੈਂ ਹੁਣ ਉਹਦੇ ਨਾਲ ਹੀ ਮੈਂ ਮਤਲਬ ਇਹ ਦੇ ਤੈਨੂੰ ਸਹੀ ਦੱਸੀ, ਤੈਨੂੰ ਲੱਗਦਾ ਮੇਰੇ ਵਾਲਾਂ ਨੂੰ ਹਲਕਾ ਤੇਲ ਲੱਗਾ? ਹਾਂਜੀ, ਔਰ ਆਉਂਦੇ ਮੈਂ ਪੁੱਛਿਆ ਵੀ ਕਿ ਉਸਤਾਦ ਜੀ ਅੱਲਾ ਦੀ ਕਸਮ ਹੈ ਮੈਂ ਕੁਛ ਨਹੀਂ ਲਾਇਆ। ਨਹੀਂ ਤੇ ਮੈਂ ਇਸ ਤੋਂ ਪਹਿਲੇ ਨਹਾਉਣ ਤੋਂ ਬਾਅਦ ਨਾ ਥੋੜੀ ਦੇਰ ਬਾਅਦ ਜਦੋਂ ਵਾਲ ਸੁੱਕਦੇ ਸੀ ਤੇ ਬਿਲਕੁਲ ਰੁੱਖੇ ਹੋ ਜਾਂਦੇ ਸੀ ਤੇ ਮੈਨੂੰ ਹਲਕਾ ਜਿਹਾ ਕੋਈ ਹਾਂਜੀ ਉਹ ਸੀਰਮ ਜਾਂ ਤੇਲ ਟੈਪ ਲਾਉਣਾ ਪੈਂਦਾ ਸੀ। ਇਹ ਮੈਂ ਜਦੋਂ ਲਾਉਣਾ ਨਾ ਇਹਦੇ ਨਾਲ ਨਹਾਉਣਾ ਤੇ ਇਹਦੇ ਨਾਲ ਵੈਸੇ ਵੀ ਇੰਝ ਲੱਗਦਾ ਗਿੱਲੇ ਵਾਲ ਆ ਔਰ ਇੰਝ ਲੱਗਦਾ ਹਲਕੀ ਸ਼ਾਇਨ ਆ। ਹਾਂਜੀ ਸਾਜੀ ਹਾਂਜੀ, ਇਹ ਲੈਣਾ ਤੇ ਦੱਸੋ ਇਹ ਵੀ ਕਰੋ ਫਿਰ 2 ਕਿਲੋ ਕਰੋ ਕੋਈ ਫੈਸਲ ਦਾ। 1000 ਰੁਪਏ ਦਾ ਅੱਛਾ ਯਾਰ ਦੇਖ ਮੇਰੀ ਗੱਲ ਸੁਣ, ਖਾਲਸ ਸ਼ੈਂਪੂ, ਖਾਲਸ ਵਿਦਆਊਟ ਕੈਮੀਕਲ ਤੇ 1000 ਰੁਪਏ ਦਾ ਲੀਟਰ। ਇਹ ਜਿਹੜੀ ਇੰਨੀ ਕੁ ਬੋਤਲ ਮਿਲਦੀ ਹੈ ਨਾ, ਇਹ 200 ml ਦੀ ਬੋਤਲ ਹੁੰਦੀ ਜਿਹੜੀ 200-250 ਰੁਪਏ ਦੀ ਮਿਲਦੀ, 200 ml ਦੀ। ਤੇ ਉਹ ਲੀਟਰ 'ਚ ਕਿੰਨੇ ml ਹੁੰਦੇ? ਲੀਟਰ 'ਚ 900 ml 1000 ਰੁਪਏ ਦਾ ਲੀਟਰ ਯਾਰ। ਸਹੀ 900 ਹੁੰਦਾ, 900 ml ਹੁੰਦਾ ਲੀਟਰ 'ਚ। ਤੂੰ ਪੰਪ ਤੋਂ ਭਰਾਇਆ ਹਮੇਸ਼ਾ ਉਹ ਤੇਲ। 1000 ਜਿਹੜਾ ਨਾ ਯਾਰ 1000 ਰੁਪਏ ਦਾ ਲੀਟਰ ਦੇਣਾ ਤੈਨੂੰ, ਲੀਟਰ ਕਿਲੋ ਤੋਂ ਥੋੜਾ ਜਿਹਾ ਘੱਟ ਹੁੰਦਾ ਵਾ। ਲੋ ਜੀ ਮੇਰਾ ਡੱਬਾ ਆ ਲੋ ਜੀ ਗਿਆ। ਇਹ ਨਾਜ਼ਰੀਨ ਅਚਾਰ ਆ। ਤੁਸੀਂ ਜਿਹੜੇ ਅਚਾਰ ਲਵਰ ਨੇ ਨਾ, ਜਿਹੜੇ ਅਚਾਰ ਦੇ ਲਵਰ ਨੇ, ਜਿਹੜੇ ਅਚਾਰ ਨੂੰ ਸਮਝਦੇ ਨੇ, ਉਹ ਸਿਰਫ ਇਹਦਾ ਕਲਰ ਦੇਖਣ ਬਸ। ਅਚਾਰ ਦਾ ਰੰਗ ਨਹੀਂ ਦੇਖਿਆ ਹੋਏਗਾ ਇਦਾਂ ਦਾ, ਤੂੰ ਬਹੁਤ ਘੱਟ ਦੇਖਿਆ ਹੋਏਗਾ। ਆਹੋ ਸਹੀ। ਮੈਂ ਇਧਰੋਂ ਸਾਈਡ ਤੋਂ ਇਦਾਂ ਇਸ ਤੋਂ ਦਿਖਾ ਰਿਹਾ ਕਿ ਤੁਸੀਂ ਕਲਰ ਦੇਖੋ ਅਚਾਰ ਦਾ, ਔਰ ਤੁਸੀਂ ਇਹ ਤੇਲ ਦੀ ਕੁਆਲਿਟੀ ਦੇਖੋ, ਅਚਾਰ ਦੇਖੋ। ਲਓ ਜੀ ਮੈਂ ਤੁਹਾਨੂੰ ਕੱਢ ਕੇ ਵੀ ਦਿਖਾਉਣਾ, ਤੇਲ ਦੀ ਕੁਆਲਿਟੀ ਚੈੱਕ ਕਰੋ, ਸਰੋਂ ਦੇ ਤੇਲ ਦੀ ਕੁਆਲਿਟੀ ਚੈੱਕ ਕਰੋ, ਜੀ ਸੁਭਾਨ ਅੱਲਾਹ, ਸਾਫ ਸ਼ਫਾਫ ਤੇਲ ਆ। ਕਲਰ ਚੈੱਕ ਕਰੋ ਜੀ ਅਚਾਰ ਦਾ। ਮਾਸ਼ਾਅੱਲਾ ਪਿਆਰਾ ਵਾ, ਬਹੁਤ ਪਿਆਰਾ ਵਾ। ਠੀਕ ਹੈ ਜੀ, ਔਰ ਇਹ ਤੁਸੀਂ ਅਚਾਰ ਦੀ ਕੁਆਲਿਟੀ, ਕਲਰ ਚੈੱਕ ਕਰੋ ਅਚਾਰ ਦਾ। ਇਹ ਬੋਨਲੈਸ ਤੋਂ ਮੁਰਾਦ ਇਹਦੇ 'ਚ ਗਿਟਕ ਨਹੀਂ ਗੀ। ਇਹ ਥੋੜਾ ਜਿਹਾ ਮਹਿੰਗਾ ਵੀ ਇਸ ਤੋਂ ਆ ਕਿਉਂਕਿ ਅਚਾਰ 250, 300, 400 ਰੁਪਏ ਕਿਲੋ ਵੀ ਮਿਲ ਜਾਂਦਾ, ਨਹੀਂ ਕੋਈ ਮਹਿੰਗਾ ਨਹੀਂ ਲੇਕਿਨ ਇਹ ਥੋੜਾ ਜਿਹਾ ਇਸ ਤੋਂ ਕਿਉਂਕਿ ਇਹਦੇ 'ਚ ਨਾ ਇੱਕ ਤੇ ਹਰ ਚੀਜ਼ ਉਹ ਪਾਈ ਜਿਹੜੀ ਆਪਣੇ ਘਰ ਵਾਸਤੇ। ਇੱਥੇ ਪਾਓ ਹਾਂ ਉਸਤਾਦ ਜੀ। ਕੀ ਗੱਲ ਅੱਧੀ ਛੁੱਟੀ ਹੋਈ ਤੈਨੂੰ? ਇਹ ਇੱਕ ਉਹ ਖਾ ਕੇ ਦੇਖੋ। ਮੈਂ 2 ਕਿਲੋ ਦਾ ਆਰਡਰ ਦਿੱਤਾ ਸਾਈ ਤੁਹਾਨੂੰ। ਠਹਿਰ ਜਾ, 9 ਕਿਲੋ ਵਾਲਾ ਸਾਈਡ ਤੇ ਰਵੇ। ਉਹ ਨਹੀਂ ਇਹ ਕਿੰਨੇ ਵਾਲਾ ਵਾ ਤੂੰ? 9 ਕਿਲੋ ਤੇਰੇ ਫਲਵੈਰੀ ਹੋਈ ਨਹੀਂ, 4 ਬਹੁਤਾ ਨਹੀਂ ਖਾਈਦਾ। ਖਟਾਸ ਫਲਵੈਰੀ ਆਰਡਰ ਵਾਸਤੇ ਜਿਹੜਾ ਇਹਦਾ ਨੰਬਰ ਆ ਜੀ ਉਹ ਡੱਬੇ ਦੇ ਉੱਤੇ ਲਿਖਿਆ, ਉਹ ਨੋਟ ਕਰ ਲਓ 0315 9 ਟੈਟਰਾ 203 0315 9 ਟੈਟਰਾ 203। ਔਰ ਇਹ ਨੰਬਰ ਮੇਰੇ ਕੋਲ ਨਹੀਂ ਹੁੰਦਾ ਕਿਉਂਕਿ ਅੱਗੇ ਵੀ ਇੱਕ ਦੋ ਦਫਾ ਇਦਾਂ ਹੋਇਆ ਨਾ, ਕੋਈ ਨੰਬਰ ਮੈਂ ਦਵਾਂ ਨਾ ਤੇ ਉਹ 100 ਚੋਂ 90 ਬੰਦੇ ਸਿਰਫ ਇਹ ਪੁੱਛਦੇ ਜੀ ਜਾਨੀ ਭਾਈ ਨਾਲ ਗੱਲ ਕਰਾ ਦਿਓ। ਉਸਤਾਦ ਜੀ ਟੈਟਰਾ 2 ਦਾ ਵੀ ਦੱਸ ਦਿਓ ਵੀ ਇਹ ਕੀ ਹੁੰਦਾ ਵਾ। ਟੈਟਰਾ 2 ਉਹ ਉੱਤੇ ਲਿਖਿਆ ਵੀ ਹੋਏਗਾ ਨਾ ਹਾਂ ਸਕਰੀਨ ਤੇ, ਠੀਕ ਲਿਖਿਆ ਵੀ ਹੈ 0315 9 222203। ਠੀਕ ਹੈ ਜੀ, ਇੱਥੇ ਆਰਡਰ ਦਿਓ ਤੇ ਇਹਦੀ ਡਿਟੇਲ ਵੀ ਪੁੱਛੋ, ਇਹਨੂੰ ਚੈੱਕ ਵੀ ਕਰੋ, ਇਹਨੂੰ ਖਾਓ ਵੀ, ਔਰ ਤੁਸੀਂ ਕਹੋਗੇ ਕਿ ਯਾਰ ਗਿਫਟ ਆ। ਔਰ ਇਹ ਸਿਰਫ ਇਸ ਸਾਲ ਸਿਰਫ ਤੁਹਾਡਾ ਨਾ ਮੈਂ ਚਸਕਾ ਲਾਉਣਾ ਵਾ, ਅਗਲੇ ਸਾਲ ਇਹਦੀ ਫਿਰ ਸਹੀ। ਉਸਤਾਦ ਜੀ ਇਹਦੇ ਨਾਲ ਗਲਾ ਤਾਂ ਨਹੀਂ ਖਰਾਬ ਹੋਏਗਾ? ਇਹ ਗਾਰੰਟੀ? ਇਹਦੇ ਨਾਲ ਤੂੰ ਗਲਾ, ਕਿਹੜਾ ਲੈਣਾ ਯਾਰ? ਇਹਦੇ ਨਾਲ ਗਲਾ ਖਰਾਬ ਹੋਏਗਾ। ਇਹਦੇ ਨਾਲ ਤਲਕ ਵੀ ਖਰਾਬ ਹੋ ਸਕਦੀ ਹੈ, ਹੋਰ ਵੀ ਹੋਣਗੇ। ਇਹਦੇ ਨਾਲ ਤੇਰੀ ਤਬੀਅਤ ਵੀ ਖਰਾਬ ਹੋ ਸਕਦੀ। ਵਾਹ ਫੈਸਲ ਭਾਈ। ਅੱਛਾ ਫੈਸਲ, ਤੇਰੇ ਕਦਲੋਂ ਨਾ ਮੈਨੂੰ ਅੱਛੇ ਐਕਟ ਦੀ ਹਮੇਸ਼ਾ ਉਮੀਦ ਹੁੰਦੀ, ਔਰ ਤੂੰ ਪੂਰਾ ਵੀ ਉਤਰਦਾ। ਅੱਛੀ ਗੱਲ ਦੀ ਇਹ ਤੂੰ ਬੜੀ ਅੱਛੀ ਗੱਲ ਕੀਤੀ ਕਸਮ। ਉਸਤਾਦ ਜੀ ਅੱਛਾ ਬਣਿਆ ਮਾਸ਼ਾਅੱਲਾ, ਨਹੀਂ ਦੇਖ ਬਹੁਤ ਪਿਆਰਾ। ਪਿਆ ਹੀ ਕੱਕ ਨਹੀਂ ਦੇਖੋ ਤਾਂ। ਹੈਨਾ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ ਤੇ ਸਾਨੂੰ ਪੈਸੇ ਵਟਾਓ, ਆਰਡਰ ਦਿਓ ਸ਼ੈਂਪੂ ਦਾ, ਔਰ ਪਲੱਸ
ਮੈਂ ਤੁਹਾਨੂੰ ਪਤਾ ਕੀ ਗੱਲ ਆ, ਮੈਂ ਤੁਹਾਨੂੰ ਦੱਸਾਂ, ਮੈਂ ਜਿਹੜੀ ਮੈਂ ਚੀਜ਼ ਤੁਹਾਨੂੰ ਦਿਆਂਗਾ ਨਾ, ਕਿਉਂਕਿ ਮੈਨੂੰ ਪਤਾ ਹੈ ਕਿ ਯਾਰ ਮੈਂ ਤੁਹਾਨੂੰ ਬੜੀ ਮਿਹਨਤ ਨਾਲ ਹਾਸਲ ਕੀਤਾ ਹੈ ਤੁਹਾਨੂੰ, ਤੇ ਮੈਂ ਕੋਈ ਵੀ ਚਵਲ ਮਾਰ ਕੇ ਨਾ ਤੇ ਤੁਹਾਨੂੰ ਨਾ ਤੇ ਨਾਰਾਜ਼ ਕਰ ਸਕਦਾ, ਨਾ ਤੁਹਾਡੇ ਨਾਲ ਕੋਈ ਮੈਂ ਗੇੜਾ ਕਰ ਸਕਦਾ, ਨਾ ਮੈਂ ਤੁਹਾਨੂੰ ਲੁੱਟ ਸਕਦਾ, ਕਿਉਂਕਿ ਮੈਂ ਅੱਧੇ ਨਾਲ ਬਹੁਤੀ ਜ਼ਿੰਦਗੀ ਆਪਣੀ ਸਟਰਗਲ 'ਚ ਲੰਘਾ ਕੇ ਨਾ ਤੇ ਤੁਹਾਨੂੰ ਹਾਸਲ ਕੀਤਾ, ਜੈਨੂਅਨ ਜਿਹੜੀ ਗੱਲ। ਤੇ ਮੈਂ ਤੁਹਾਨੂੰ ਜਿਹੜੀ ਚੀਜ਼ ਦੇਵਾਂਗਾ ਨਾ ਉਹ ਦੇਵਾਂਗਾ ਜਿਹੜੀ ਮੈਂ 100% ਹਰ ਚੀਜ਼ ਲਵਾਂਗਾ ਕਿ ਯਾਰ ਇਹ ਮੈਨੂੰ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ। ਇਸ ਤੋਂ ਹੁਣ ਹੋ ਗਈਆਂ 3 ਚੀਜ਼ਾਂ, ਇੱਕ ਸ਼ਹਿਦ, ਛੋਟੀ ਮੱਖੀ ਦਾ ਪਿਓਰ ਖਾਲਸ ਅਚਾਰ, ਇਹ ਤੇ ਮੇਰਾ ਘਰ ਦਾ ਮੇਰੀ ਮਾਂ ਦੇ ਹੱਥਾਂ ਦਾ ਅਚਾਰ ਹੈ ਨਾ, ਠੀਕ ਹੈ ਨਾ, ਤੇ ਸ਼ੈਂਪੂ ਵੀ ਮੈਂ ਤੁਹਾਨੂੰ, ਅਗਰ ਸ਼ੈਂਪੂ ਵੀ ਚਾਹੀਦਾ ਤੇ ਤੁਸੀਂ ਉਹ 1000 ਰੁਪਏ ਲੀਟਰ ਆ, ਤੇ ਸੁਭਾਨ ਅੱਲਾ ਮੈਂ ਕੋਈ ਤਕਰੀਬਨ 10-12 ਵਾਰੀ ਮੈਂ ਲਾ ਲਿਆ। ਉਹ ਛੋਟੀ ਜਿਹੀ ਡੱਬੀ ਆ, ਵਾਸ਼ਰੂਮ 'ਚੋਂ ਫੜ ਕੇ ਲਿਆਈ ਜ਼ਰਾ, ਮੈਂ ਤੁਹਾਨੂੰ ਦਿਖਾ ਵੀ ਦੇਵਾਂ ਕਿ ਉਹ ਨਾ ਮੈਂ ਆਪ ਯੂਜ਼ ਕਰ ਰਿਹਾ 8-10 ਦਿਨ ਤੋਂ। ਇਹ ਦੇਖੋ ਆਹ ਅਚਾਰ ਵਾਲੀ ਡੱਬੀ ਹੈ ਛੋਟੀ, ਲੇਕਿਨ ਮੈਂ 'ਚ ਪਾਇਆ ਕਿਉਂਕਿ ਮੈਨੂੰ ਵੱਡੀ ਕੈਨ 'ਚ ਆਇਆ ਸੀ। ਇਹ ਭਾਵੇਂ ਸ਼ੈਂਪੂ ਮੈਂ ਰੱਖਿਆ ਤੇ ਇੰਝ ਮੈਂ ਤੁਹਾਨੂੰ ਭੇਜਾਂਗਾ। ਸਮੈਲ ਸਮੂਲੇ ਦੀ ਕੋਈ ਨਹੀਂ ਹੋਏਗੀ, ਲੇਕਿਨ ਤੁਸੀਂ ਇਹਨੂੰ ਯੂਜ਼ ਕਰੋਗੇ ਤੁਹਾਨੂੰ ਮਹੀਨੇ 1.5 ਮਹੀਨੇ 'ਚ ਫ਼ਰਕ ਮਹਿਸੂਸ ਹੋਏਗਾ, ਤੁਹਾਡੇ ਵਾਲਾਂ ਨੂੰ ਗਰੋਥ, ਹੈਲਥ, ਇਹ ਵੋ। ਹੁਣ ਇਹ ਨਹੀਂ ਵੀ ਹੁਣ ਤੁਸੀਂ ਤੁਹਾਡਾ ਪਿੱਛੋਂ ਪੂਰਾ ਟੱਬਰ ਗੰਜਾ ਹੁੰਦਾ ਆ ਰਿਹਾ ਤੇ ਤੁਸੀਂ ਇਹਦੇ ਸਿਰ ਤੇ ਤੁਸੀਂ ਇਹ ਆਸ ਲਾ ਲਓ ਕਿ ਮੈਂ ਨਹੀਂ ਹੋਣਾ, ਤੁਸੀਂ ਹੋਣਾ, ਲਾਜ਼ਮੀ ਹੋਣਾ ਆਪਣਾ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ ਤੇ ਅੱਲਾ ਹਾਫਿਜ਼।